ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਵਨ ਵਾਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਪੰਜਾਬੀ ਟੈਕ ਟਾਕ। ਮੈਂ ਰਾਜਕਨਵੀਰ ਸਿੰਘ ਤੇ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਇਸ ਟਾਈਮ ਹਰਵਿੰਦਰ ਸਿੰਘ ਕੰਗ। ਹਰਵਿੰਦਰ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ US ਸੁਣਨ ਵਾਲੇ ਸਾਡੇ ਸਾਰੇ ਮਾੜੇ ਸਰੋਤਿਆਂ ਨੂੰ ਫਿਰ ਤੋਂ ਇੱਕ ਵਾਰੀ ਨਿੱਘਾ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ। ਟੈਕਨੋਲੋਜੀ ਦੀ ਦੁਨੀਆ ਦੀਆਂ ਗੱਲਾਂ ਬਾਤਾਂ, ਲੇਟੈਸਟ ਨਿਊਜ਼ ਦੇ ਨਾਲ ਇਹ ਜਿਹੜਾ ਪ੍ਰੋਗਰਾਮ ਆ ਉਹ ਹੁੰਦਾ ਆ, ਜਾਂ ਨਵੀਂ ਕਿਸੇ ਟੈਕਨੋਲੋਜੀ ਜਾਂ ਚੱਲ ਰਹੀ ਜਿਹੜੀ ਟੈਕਨੋਲੋਜੀ ਆ ਉਸ ਦੀ ਜਿਹੜੀ ਡੂੰਘਾਈ ਦੇ ਵਿੱਚ ਇਸ 'ਚ ਜਾਣਦੇ ਆ, ਆਪਾਂ ਜਾਣਦੇ ਹੁੰਦੇ ਆ। ਆਰਟੀਫਿਸ਼ੀਅਲ ਇੰਟੈਲੀਜੈਂਸ ਇਸ ਟਾਈਮ ਫੋਰਫਰੰਟ 'ਤੇ ਆ, ਸਭ ਤੋਂ ਮੋਹਰੇ ਆ। ਉਸ ਦੇ ਬਾਰੇ ਚਰਚਾ, ਉਸ ਦੇ ਬਾਰੇ ਨਿਊਜ਼, ਉਹ ਸਾਰਾ ਕੁਛ ਨਾ ਕੁਛ ਜਿਹੜਾ ਆ ਹਰਵਿੰਦਰ ਚੱਲਦਾ ਹੀ ਰਹਿੰਦਾ ਆ। ਸੋ ਅੱਜ ਆਪਾਂ ਕਿਹੜੇ ਟੌਪਿਕ ਦੇ ਉੱਤੇ ਮੋਸਟਲੀ ਗੱਲ ਕਰਾਂਗੇ? ਹਾਂਜੀ, ਸੋ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਰਿਲੇਟਡ ਰਾਜਕਨ ਕਾਫੀ ਖੁਸ਼ੀ ਚੱਲ ਰਿਹਾ। ਸਾਨੂੰ ਸਾਰਿਆਂ ਨੂੰ ਪਤਾ ਕਿ ਨਵੀਂ ਟੈਕਨੋਲੋਜੀ ਆ ਸ਼ੁਰੂ ਹੋਈ ਆ ਤੇ ਅਜੇ ਤਾਂ ਇਸ ਜਿੱਦਾਂ .NET ਮੈਨੂੰ ਕਦੇ ਕਦੇ ਜੇ ਇਤਿਹਾਸ ਦੇ ਵਿੱਚ ਜਾਣਾ ਹੋਏ ਤੇ ਹਿਸਟੋਰੀਕਲੀ ਮੈਨੂੰ ਇਹ ਲੱਗਦਾ ਕਿ ਜਿਸ ਤਰ੍ਹਾਂ .NET ਦੇ ਦੌਰਾਨ ਹੋਇਆ ਸੀ ਨਾ, ਹਾਂਜੀ, ਇਹ ਉਸੇ ਤਰ੍ਹਾਂ ਦਾ ਹੀ ਰੈਵੋਲੂਸ਼ਨ ਆ, ਹਨਾ। ਕਿਉਂਕਿ ਇੱਕ ਤਾਂ ਚਲੋ ਆਪਣੇ ਆਪ ਦੇ ਵਿੱਚ ਆਪਾਂ ਟੈਕਨੋਲੋਜੀ ਦੀ ਬਾਰ-ਬਾਰ ਗੱਲ ਕਰਦੇ ਹਾਂ ਵੀ ਆਪਣੇ ਆਪ ਦੇ ਵਿੱਚ ਤਾਂ ਉਹ ਫਾਇਦੇਮੰਦ ਤਾਂ ਹੈ ਹੀ ਆ ਕਿ ਜੋ ਫਾਇਦੇ ਆ ਟੈਕਨੋਲੋਜੀ ਦੇ, ਪਰ ਜਿਹੜੀਆਂ ਕੰਪਨੀਜ਼ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਪਬਲਿਕਲੀ ਟ੍ਰੇਡਡ ਦੀ ਆਪਾਂ ਪ੍ਰਾਇਮਰੀਲੀ ਗੱਲ ਕਰਦੇ ਹਾਂ, ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਆਪਣੀ ਬਿਜ਼ਨਸ ਦੇ ਵਿੱਚ ਨਹੀਂ ਇਹਨੂੰ ਇੰਪਲੀਮੈਂਟ ਕਰ ਰਹੀਆਂ, ਉਹਨਾਂ ਦੇ ਸ਼ੇਅਰ ਹੋਲਡਰਸ ਦਾ ਪੂਰਾ ਜ਼ੋਰ ਲੱਗਾ ਹੋਇਆ ਬੋਰਡ ਆਫ ਡਾਇਰੈਕਟਰਸ ਦਾ ਇਹਨੂੰ ਇੰਪਲੀਮੈਂਟ ਕਰਨ ਦੇ ਲਈ ਵੀ ਦੱਸੋ ਤੁਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਲਈ ਕੀ ਕਰ ਰਹੇ ਹੋ। ਸੋ ਤੇ ਜਿਹੜੀਆਂ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਕਿਸੇ ਤਰ੍ਹਾਂ ਦੇ ਕਈ ਹੱਦ ਤੱਕ ਤੇ ਕਹਿ ਲਓ ਕਿ ਰੀਪੈਕੇਜ ਐਗਜ਼ਿਸਟਿੰਗ ਪ੍ਰੋਡਕਟ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਨਾਂ ਦੇ ਕੇ ਜਾਂ ਕਿਸੇ ਤਰੀਕੇ ਨਾਲ ਉਹਨੂੰ ਲਿੰਕ ਕਰਕੇ ਜਦੋਂ ਉਹਨੂੰ ਮਾਰਕੀਟ ਦੇ ਵਿੱਚ ਲੈ ਕੇ ਆਉਂਦੇ ਤੇ ਉਹਨਾਂ ਦੇ ਜਿਹੜੇ ਸ਼ੇਅਰ ਮਾਰਕੀਟ ਦੇ ਵਿੱਚ ਵਾਲ ਸਟਰੀਟ ਦੇ ਵਿੱਚ ਉਹਨਾਂ ਦੀ ਵੈਲਿਊ ਬਹੁਤ ਦੇਖਣ ਨੂੰ ਮਿਲਦੀ ਹੈ ਆਪਾਂ ਨੂੰ, ਠੀਕ ਆ। ਸੋ ਉਹਦੇ ਵਿੱਚ ਕਹਿਣ ਦਾ ਮਤਲਬ ਇਹ ਵੀ ਸਾਰੇ ਹੀ ਤੇ ਸਾਰੇ ਜਿੰਨੇ ਟੈਕ ਕੰਪਨੀਜ਼ ਹੈਗੀਆਂ ਉਹ AI ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਬੈਂਡ ਵੈਗਨ ਦੇ ਉੱਪਰ ਇਸ ਟਾਈਮ ਦੇ ਉੱਤੇ ਚੜ ਚੁੱਕੀਆਂ ਨੇ, ਹਨਾ। ਪਰ ਇਹਦੇ ਬਾਰੇ ਆਪਾਂ ਅੱਜ ਦੇ ਸ਼ੋਅ ਦੇ ਵਿੱਚ ਜਿਹੜੀ ਆਪਾਂ ਗੱਲ ਕਰਨੀ ਆ, ਵੈਸੇ ਤਾਂ ਵੱਖ-ਵੱਖ ਕੰਪਨੀਜ਼ ਦੀ ਆਪਾਂ ਗੱਲ ਕਰਨੀ, ਪਰ ਜਿਹੜਾ ਉਹਦਾ ਫੋਕਸ ਸਾਨੂੰ ਇਹਦੇ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਉਹਦੇ ਆਲੇ ਦੁਆਲੇ ਬਿਜ਼ਨਸ ਕਿੱਦਾਂ ਚੱਲ ਰਿਹਾ ਉਹਦੇ ਉੱਤੇ ਆਪਾਂ ਮੁੱਖ ਉਹਦਾ ਫੋਕਸ ਰੱਖਾਂਗੇ, ਹਨਾ ਜੀ। ਸੋ ਆਪਾਂ ਸਭ ਤੋਂ ਪਹਿਲਾਂ ਇਹਦੀ ਸ਼ੁਰੂਆਤ ਕਰ ਲੈਂਦੇ ਆ ਜਿਹੜੀ ਓਪਨ AI ਦੀ ਪਿਛਲੇ ਸੋਮਵਾਰ ਉਹਨਾਂ ਨੇ ਇੱਕ ਨਵਾਂ ਚੈਟ GPT ਜਿਹੜਾ ਹੈ, ਚੈਟ GPT ਵਾਲਿਆਂ ਨੇ ਇੱਕ ਸਪ੍ਰਿੰਗ ਅਪਡੇਟ ਦਾ ਨਾਮ ਦਿੱਤਾ ਸੀ। ਠੀਕ ਹੈ। ਸੋ ਸਪ੍ਰਿੰਗ ਅਪਡੇਟ ਦੇ ਵਿੱਚ ਉਹਨਾਂ ਨੇ ਰਾਜਕਨ ਚੈਟ GPT ਵਰਜ਼ਨ 4.0 ਰਿਲੀਜ਼ ਕੀਤਾ, ਠੀਕ ਆ। ਸੋ 4.0 ਜਦੋਂ ਰਿਲੀਜ਼ ਕੀਤਾ ਉਹਦਾ ਬਾਕੀ ਕੰਪਨੀਆਂ ਦਾ ਕੀ ਰਿਸਪੌਂਡ ਦਿੱਤਾ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਦੇ ਹਾਂ, ਪਰ ਪ੍ਰਾਇਮਰਲੀ ਉਹਨਾਂ ਕੀ ਕੀਤਾ ਕਿ ਸਾਨੂੰ ਇਹ ਪਤਾ ਵੀ ਅਪਡੇਟਸ ਜਿਹੜੀਆਂ ਆਉਂਦੀਆਂ ਰਹਿਣੀਆਂ, ਹਨਾ। ਸੋ ਜਿੱਦਾਂ ਆਪਾਂ ਐਕਸਪੋਨੈਂਸ਼ੀਅਲ ਗੱਲ ਕਰਦੇ ਆ, ਐਕਸਪੋਨੈਂਸ਼ੀਅਲ ਗ੍ਰਾਫ ਹੁੰਦਾ ਜਿੱਦਾਂ ਨਾ, ਇੱਕੋਦਮੀ ਦੀ ਗਰੋਥ ਬਹੁਤ ਜ਼ਿਆਦਾ ਹੁੰਦੀ ਆ। ਸੋ ਆਰਟੀਫਿਸ਼ੀਅਲ ਇੰਟੈਲੀਜੈਂਸ ਕਿਉਂਕਿ ਇਨਫੋਰਸਡ ਲਰਨਿੰਗ ਦੀ ਗਰੋਥ ਵੀ ਉਸੇ ਤਰੀਕੇ ਦੇ ਨਾਲ ਹੀ ਰਹਿਣੀ, ਤੇ ਜਿਹੜੀ ਨਵੀਂ ਅਪਡੇਟ ਆਈ ਨਾ ਰਾਜਕਨ ਉਹ ਬਹੁਤ ਹੀ ਵਧੀਆ। ਉਹਦੇ ਵਿੱਚ ਮੈਂ ਉਹਨੂੰ ਯੂਜ਼ ਕੀਤਾ ਕਿਉਂਕਿ ਮੇਰੇ ਕੋਲ ਵਰਜ਼ਨ ਹੈਗਾ। ਵੈਸੇ ਤਾਂ ਪਹਿਲੀ ਤਾਂ ਖੁਸ਼ੀ ਵਾਲੀ ਗੱਲ ਇਹ ਆ ਕਿ ਅਨਲਾਈਕ ਪਹਿਲੇ ਪੁਰਾਣੇ ਵਰਜ਼ਨ ਦੇ ਵਿੱਚ ਚੈਟ GPT ਲਈ ਤਾਂ $20 ਦੇਣੇ ਪੈਂਦੇ ਸੀ, ਜਿਹੜਾ 4.0 ਆ ਉਹ ਪੇਡ ਵਰਜ਼ਨ ਤੇ ਫ੍ਰੀ ਵਰਜ਼ਨ ਦੋਨੋਂ ਇਕੱਠੇ ਆ, ਤੁਸੀਂ ਕੰਟੈਂਟ ਉਹਦਾ ਸੇਮ ਹੀ ਰੱਖ ਸਕਦੇ ਹੋ, ਹਨਾ। ਸੋ ਸਾਰਿਆਂ ਦੇ ਲਈ ਐਕਸੈਸਿਬਲ ਆ। ਉਹਦੇ ਵਿੱਚ ਉਹਨਾਂ ਇੰਪਰੂਵ ਉਹਦੀ ਅੰਡਰਸਟੈਂਡਿੰਗ ਕਰਤੀ ਤੇ ਤਾਂ ਆਬਵੀਅਸ ਜੀ ਗੱਲ ਹੈ, ਹਨਾ। ਉਸ ਤੋਂ ਬਾਅਦ ਇਨਹੈਂਸ ਕ੍ਰੀਏਟੀਵਿਟੀ ਬਹੁਤ ਇਨਹੈਂਸ ਕੀਤੀ ਹੈ। ਇਹ ਗੱਲ ਇਹ ਆ ਵੀ ਹੁਣ ਮਸ਼ੀਨ ਤੇ ਆਮ ਬੰਦੇ ਦਾ ਕੀ ਫਰਕ ਹੁੰਦਾ, ਕੰਪਿਊਟਰ ਤੇ ਆਮ ਬੰਦੇ ਦਾ। ਕੰਪਿਊਟਰ ਨੂੰ ਜੋ ਤੁਸੀਂ ਕਮਾਂਡ ਦਿੱਤੀ ਹੁਣ ਤੱਕ ਪੁਰਾਣੇ, ਤੇ ਉਹਨੇ ਉਹ ਕੰਮ ਕਰਨਾ। ਜਦ ਕਿ ਤੁਸੀਂ ਜਦ ਮੈਂ ਰਾਜਕਰਨ ਦੇ ਨਾਲ ਗੱਲਬਾਤ ਕਰ ਰਿਹਾ, ਮੈਂ ਨਾ ਮੇਰੇ ਅੱਖਾਂ ਦੇ ਵਿੱਚ ਤੁਸੀਂ ਕੁਛ ਜਾਂ ਮੇਰੇ ਫੇਸ ਐਕਸਪ੍ਰੈਸ਼ਨ ਦੇ ਉੱਤੋਂ ਜਾਂ ਮੇਰੇ ਹੱਥ ਦੀ ਮੂਵਮੈਂਟ ਦੇ ਉੱਤੋਂ ਤੁਸੀਂ ਕੁਛ ਹੋਰ ਵੀ ਚੀਜ਼ਾਂ ਨੂੰ ਪਿਕ ਕਰ ਸਕਦੇ ਹੋ ਵੀ ਮੈਂ ਕੀ ਕਹਿ ਰਿਹਾ ਤੇ ਮੇਰਾ ਇੰਟੈਂਟ ਕੀ ਆ, ਹਨਾ। ਸਾਨੂੰ ਪਤਾ ਵੀ ਜੇ ਤੇ ਅੱਖਰਾਂ ਦੇ ਹਿਸਾਬ ਦੇ ਨਾਲ ਹੀ ਚੱਲੋ ਤੇ ਇੱਕ ਅੱਖਰ ਦੇ ਕਈ ਮਤਲਬ ਨਿਕਲ ਆਉਂਦੇ ਆ, ਪਰ ਜਦੋਂ ਆਪਾਂ ਕਨਵਰਸੇਸ਼ਨ ਆਮ ਤੌਰ ਦੇ ਉੱਤੇ ਕਰਦੇ ਆ, ਕੰਟੈਕਸਟ ਚੀਜ਼ ਦਾ ਹੋਣਾ, ਗੱਲਬਾਤ ਦਾ ਉਹ ਸਮਝਣਾ, ਆਸੇ ਪਾਸੇ ਦੀ ਉਹ ਬਹੁਤ ਜ਼ਰੂਰੀ ਹੈ, ਹਨਾ। ਸੋ ਉਹ ਜਿਹੜਾ ਵਾ ਉਹਨੂੰ ਇਨਹੈਂਸ ਕੀਤਾ ਕਿ ਕੰਟੈਕਸਟ ਚੀਜ਼ਾਂ ਦਾ ਰੱਖ ਕੇ ਜਦੋਂ ਚੈਟ GPT ਨੇ ਜਾਂ ਚੈਟ GPT ਬੇਸਡ ਜਿਹੜਾ ਕੋਈ ਵੀ ਜਿਹੜੀ ਕੋਈ ਐਪਲੀਕੇਸ਼ਨ ਆ ਉਹਨੇ ਜਿਹੜਾ ਤੁਹਾਨੂੰ ਰਿਸਪੌਂਸ ਦੇਣਾ, ਹਨਾ, ਉਹ ਜ਼ਿਆਦਾ ਬਿਹਤਰ ਹੋਊਗਾ। ਉਹਦੀ ਐਕੂਰੇਸੀ ਦੀ ਗੱਲਬਾਤ ਆਪਾਂ ਕਰਦੇ ਹਾਂ। ਪਹਿਲਾਂ ਇੱਕ ਵਰਡ ਯੂਜ਼ ਕਰਦੇ ਸੀ ਹੈਲੂਸੀਨੇਸ਼ਨ,
ਵੀ ਚੈਟ ਜੀਪੀਟੀ ਸਾਡੇ ਵਰਗੀ ਹੀ ਪਹਿਲੇ ਟਾਈਮ ਦੇ ਵਿੱਚ ਵੀ ਜੇ ਉਹਨੂੰ ਆਨਸਰ ਨਹੀਂ ਪਤਾ, ਉਹ ਆਪਣੇ ਕੋਲ ਆਨਸਰ ਕੱਢ ਕੇ ਦੇ ਦਿੰਦੀ, ਭਾਵੇਂ ਆਨਸਰ ਸਹੀ ਹੋਏ ਭਾਵੇਂ ਗਲਤ ਹੋਏ, ਹੈ ਨਾ। ਕਈ ਵਾਰ ਕਈ ਲੋਕਾਂ ਨੇ ਇਹ ਚੀਜ਼ ਨੋਟ ਕੀਤੀ ਆ। ਉਸ ਵਰਡ ਨੂੰ ਹੈਲੂਸੀਨੇਸ਼ਨ ਕਹਿੰਦੇ ਆ, ਉਸ ਪ੍ਰੋਸੈਸ ਨੂੰ ਹੈਲੂਸੀਨੇਸ਼ਨ ਕਹਿੰਦੇ ਆ। ਉਹ ਕਾਫੀ ਹੱਦ ਤੱਕ ਉਹਨਾਂ ਫਿਕਸ ਕੀਤੀ ਆ। ਤੇ ਉਸ ਤੋਂ ਬਾਅਦ ਨੌਲੇਜ ਬੇਸ ਤੇ ਆਫ ਕੋਰਸ ਬ੍ਰੌਡਰ ਉਹਨਾਂ ਕਰਨਾ ਹੀ, ਤਾਂ ਜਸਟ ਅਨਦਰ ਓਵਰ ਪੀਰੀਅਡ ਆਫ ਟਾਈਮ। ਤੇ ਅਗਲੀ ਜਿਹੜੀ ਚੀਜ਼ ਆ ਕਿ ਐਥੀਕਲ ਰਿਸਪੌਂਸ ਉੱਤੇ ਉਹਨਾਂ ਕਾਫੀ ਜ਼ੋਰ ਦਿੱਤਾ, ਵੀ ਤੁਸੀਂ ਉਹਨੂੰ ਬ੍ਰੇਕ ਕਰਨ ਦੀ ਕੋਸ਼ਿਸ਼ ਕਰਦੇ ਹੋ ਨਾਨ ਐਥੀਕਲ ਚੀਜ਼ਾਂ ਦੇ ਵੱਲ, ਹਨਾ, ਵੀ ਮੈਂ ਚੋਰੀ ਕਰ ਲਾਂ ਜਾਂ ਨਾ ਕਰਾਂ, ਹਨਾ, ਉਸ ਚੀਜ਼ਾਂ ਦੇ ਉੱਤੇ। ਸੋ ਉਹਨੇ ਜਿਹੜੀ ਗਾਰਡ ਰੇਲਸ ਲਾਈਆਂ, ਉਹਨੇ ਕਾਫੀ ਜਿਹੜਾ ਉਹਨੇ ਵਾਧਾ ਕੀਤਾ। ਸੋ ਸ਼ੁਰੂ ਵਿੱਚ ਜਿੱਦਾਂ ਕਹਿ ਰਹੇ ਸੀ ਕਿ ਸ਼ਾਇਦ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਜਿਹੜੀ ਪਿਛਲੇ ਸੋਮਵਾਰ ਜਿਹੜੀ ਅਪਡੇਟ ਆਉਣੀ ਸੀ, ਉਹਦੇ ਵਿੱਚ ਉਹਨਾਂ ਨੇ ਸ਼ਾਇਦ ਗੂਗਲ ਦਾ ਕੰਪੈਟੀਟਰ ਕੱਢ ਦੇਣਾ, ਹੈ ਨਾ, ਕੋਈ ਏਦਾਂ ਦੀ ਗੱਲਬਾਤ ਚੱਲ ਰਹੀ ਸੀ। ਪਰ ਜਦ ਕਿ ਸੈਮ ਐਲਟਮੈਨ ਜਿਹੜੇ ਓਪਨ AI ਦੇ CEO ਆ, ਉਹਨਾਂ ਥੋੜਾ ਸਮਾਂ ਬਾਅਦ ਹੀ ਉਹਨਾਂ ਕਲੈਰੀਫਾਈ ਕਰ ਦਿੱਤਾ ਕਿ ਅਸੀਂ ਗੂਗਲ ਸਰਚ ਨਹੀਂ ਕੱਢ ਰਹੇ। ਭਾਵੇਂ ਕਿ ਉਹ ਗੱਲ ਕਿੱਥੋਂ ਤੱਕ ਸਹੀ ਕਿੱਥੋਂ ਤੱਕ ਨਹੀਂ, ਉਹਦੇ ਬਾਰੇ ਆਪਣੇ ਆਉਣ ਸ਼ੋਅ ਦੇ ਵਿੱਚ ਵੀ ਆਪਾਂ ਗੱਲਬਾਤ ਕਰਾਂਗੇ। ਪਰ ਉਸ ਤੋਂ ਬਾਅਦ ਰਾਜਕਰਨ ਕੀ ਹੁੰਦਾ ਕਿ ਜਿੱਦਾਂ ਪਹਿਲਾਂ ਮੈਂ ਗੱਲ ਆਪਣੀ ਸ਼ੁਰੂ ਕੀਤੀ ਸੀ ਕਿ ਓਪਨ AI ਦੇ ਜਿਹੜਾ ਮੈਦਾਨ ਹੈ ਭਖਿਆ ਪਿਆ ਵਾ, ਤੇ ਹੁਣ ਫਿਰ ਸਾਰਿਆਂ ਨੂੰ ਕੁਛ ਨਾ ਕੁਛ ਕਰਨਾ ਹੀ ਪੈਣਾ ਸੀ। ਮਾਈਕਰੋਸਾਫਟ ਦੀ ਜਿਹੜੀ ਬਿਲਡ ਕਾਨਫਰੰਸ ਆ, ਉਹ ਹੈ ਨਾ, ਆਹ ਹਫਤੇ ਸ਼ੁਰੂ ਹੋਣੀ ਆ, ਤੇ ਆਉਣ ਵਾਲੇ ਹਫਤੇ ਸ਼ੁਰੂ ਹੋਣੀ ਆ। ਤੇ ਉਸ ਤੋਂ ਬਾਅਦ ਹੋਰ ਕੀ ਕੁਛ ਚੱਲ ਰਿਹਾ ਉਹਦੇ ਬਾਰੇ ਆਪਾਂ ਟਾਕ ਸ਼ੋਅ ਦੇ ਵਿੱਚ ਗੱਲ ਕਰਾਂਗੇ। ਪਰ ਜਿਹੜਾ ਮੁੱਖ ਮੁੱਦਾ ਰਹੇਗਾ ਗੱਲਬਾਤ, ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਮੈਦਾਨ ਦੇ ਉੱਤੇ ਹੀ ਫੋਕਸ। ਸੋ ਜਿਹੜੀ ਚੈਟ ਜੀਪੀਟੀ, ਆਪਾਂ ਥੋੜੀ ਜਿਹੀ ਹੋਰ ਇਸ ਦੇ ਵਿੱਚ ਜਾਈਏ, ਚੈਟ ਜੀਪੀਟੀ 4o, ਇਹ ਜਿਹੜੀ ਚੈਟ ਜਿਹੜੀ GPT-4 ਤੇ 3.5 ਆ, ਜਾਂ ਇਹਦੇ ਨਾਲੋਂ ਕਿੱਦਾਂ ਡਿਫਰੈਂਟ ਜਿਹੜੀ ਉਹ ਜ਼ਿਆਦਾ ਤੁਹਾਨੂੰ ਮਹਿਸੂਸ ਹੋਈ ਆ, ਤੇ ਕੀ ਤੁਹਾਨੂੰ ਇਹਦੇ ਵਿੱਚ ਜਿਹੜੇ ਐਡੀਸ਼ਨਲ ਫੀਚਰ ਆ ਉਹ ਜਿਹੜੇ ਉਹ ਨਜ਼ਰ ਆਏ ਹੈਗੇ? ਹਾਂਜੀ, ਸੋ ਜਿੱਦਾਂ ਤੇ ਜਿਹੜੇ ਮੈਂ ਆਨਸਰ ਦਿੱਤੇ, ਚਲੋ ਇਹ ਤਾਂ ਬੈਕ ਐਂਡ ਵਾਲੇ ਸਵਾਲ ਹੋ ਗਏ, ਕਿ ਚਲੋ ਇਹ ਕੀ ਉਹਦਾ ਫਾਇਦਾ ਹੈਗਾ, ਕੀ ਨਹੀਂ, ਵਾਧੇ ਉਹਦੇ ਕੀ ਆ। ਪਰ ਜਿਹੜਾ ਮੈਨੂੰ ਯੂਜ਼ ਕਰਨ ਦੇ ਵਿੱਚ ਸਭ ਤੋਂ ਜਿਹੜੀ ਪਹਿਲੀ ਚੀਜ਼ ਤੁਹਾਨੂੰ ਐਜ਼ ਅ ਯੂਜ਼ਰ ਪਤਾ ਲੱਗਦੀ ਨਾ, ਉਹ ਹੈ ਕਿ ਚੈਟ 4o ਜਿਹੜਾ ਵਾ, ਕਿਉਂਕਿ ਮੇਰੇ ਕੋਲ ਚੈਟ 4 ਦਾ ਵੀ ਐਕਸੈਸ ਹੈਗਾ, ਭਾਵੇਂ ਪੇਡ ਵਰਜ਼ਨ ਸੀ, ਮੈਂ ਯੂਜ਼ ਕਰਦਾ ਸੀ, ਤੇ ਮੇਰੇ ਕੋਲ ਉਹਦਾ ਵੀ ਐਕਸੈਸ ਹੈ। ਪਰ ਜਿਹਦਾ ਫਰਕ ਇਹ ਹੈ ਰਾਜਕਰਨ, ਬਹੁਤ ਜ਼ਿਆਦਾ ਫਾਸਟ ਰਿਸਪੌਂਸ ਆ। ਜਿਹੜਾ ਰਿਸਪੌਂਸ ਆ ਨਾ ਚੈਟ 4o ਦਾ, ਤੇ ਵਰਸੇ ਜਿਹੜੇ ਪੁਰਾਣੇ ਵਰਜ਼ਨ ਠੀਕ ਆ, ਤੁਹਾਨੂੰ ਗੁੱਡ ਰਿਸਪੌਂਸ ਦਿੰਦੇ ਸੀ, ਪਰ ਜਿਹੜੀ ਸਪੀਡ ਆ ਉਹਦੇ ਵਿੱਚ ਬਹੁਤ ਜ਼ਿਆਦਾ ਫਰਕ ਤੁਸੀਂ ਐਜ਼ ਅ ਯੂਜ਼ਰ ਨੋਟ ਕਰਦੇ ਹੋ। ਕੀ ਕੋਈ ਡਿਫਰੈਂਟ ਟਾਸਕ ਕਿ ਹਰ ਤਰ੍ਹਾਂ ਦੇ ਟਾਸਕ ਹਰ ਤਰ੍ਹਾਂ ਦੇ ਜਿਹੜੇ ਟਾਸਕ ਦੀ ਆਬਵੀਅਸਲੀ ਜਿਹੜਾ ਫ੍ਰੀ ਵਰਜ਼ਨ ਤੇ ਪੇਡ ਵਰਜ਼ਨ ਦੇ ਵਿੱਚ ਇਹ ਫਰਕ ਤਾਂ ਹੋਊਗਾ? ਨਹੀਂ, ਉਹ ਜਿਹੜਾ ਫ੍ਰੀਵੇਅਰ ਤੇ ਪੇਡ ਵਰਜ਼ਨ ਸੀ ਨਾ, ਦੋਨੋਂ ਦੇ ਵਿੱਚ 3.5 ਤੇ 4.0 ਦੇ ਵਿੱਚ ਉਹਦੇ ਵਿੱਚ ਵੀ ਕੋਈ ਬਾਹਲਾ ਜਨਰੇਟਿਵ ਦੇ ਉੱਤੇ ਇੰਨਾ ਫਰਕ ਨਹੀਂ। ਜਨਰੇਟਿਵ ਕਹਿੰਦਾ ਮਤਲਬ ਜਿਹੜੀ ਚੀਜ਼ਾਂ ਨੂੰ ਕ੍ਰੀਏਟ ਕਰਦਾ, ਸਪੀਡ ਤੇ ਸੇਮ ਹੀ ਸੀ, ਸਿਮਿਲਰ ਹੀ ਸੀ। ਮਾਫੀ ਚਾਹਨਾ ਜੀ। ਪਰ ਜਿਹੜਾ 4o ਆ, ਉਹਦੇ ਨਾਲ ਜਿਹੜਾ ਸਪੀਡ ਦਾ ਬਹੁਤ ਜ਼ਿਆਦਾ ਫਰਕ ਆ, ਹੈ ਨਾ। ਜਨਰੇਟਿਵ ਦੀ ਸਪੀਡ ਦਾ ਜ਼ਿਆਦਾ ਰਿਸਪੌਂਸ ਬੈਟਰ ਆ, ਰਿਸਪੌਂਸ ਵੀ ਬੈਟਰ ਆ, ਤੇ ਰਿਸਪੌਂਸ ਬਹੁਤ ਕੁਇਕ ਆ। ਓਕੇ। ਸੋ ਇਹ ਯੂਜ਼ਰ ਦੇ ਪਰਸਪੈਕਟਿਵ ਤੋਂ ਤੁਸੀਂ ਇਹ ਚੀਜ਼ ਨੂੰ ਨੋਟ ਕਰ ਸਕਦੇ ਹੋ। ਆਫ ਕੋਰਸ ਉਸ ਤੋਂ ਬਾਅਦ ਜਿਹੜੀ ਚੀਜ਼ਾਂ ਮੈਂ ਕਹੀਆਂ, ਉਹਦਾ ਬੈਕ ਐਂਡ ਦੇ ਉੱਪਰ ਹੈ ਹੀ ਹੈ ਵਾ। ਕਿਉਂਕਿ ਰਾਜਕਰਨ ਇਹਦੇ ਵਿੱਚ ਇੱਕ ਚੀਜ਼ ਇਹ ਹੈ ਨਾ ਕਿ ਕੁਛ ਨਾ ਆਈਡੀਆਜ਼, ਜਾਂ ਮੈਂ ਤੁਹਾਨੂੰ ਦੱਸ ਦਿੰਦਾ ਵੀ ਮੇਰੇ ਹਿਸਾਬ ਦੇ ਨਾਲ ਕਿ ਥੋੜਾ ਓਪੀਨੀਅਨ ਹੁੰਦਾ, ਉਹਨੂੰ ਕੰਪਨੀ ਦੀ ਕੌਨਫੀਡੈਂਸ਼ੀਅਲ ਗੱਲਾਂ ਸਾਨੂੰ ਕਿੱਦਾਂ ਪਤਾ ਲੱਗ ਸਕਦੀਆਂ, ਪਰ ਜੋ ਮਾਰਕੀਟ ਦੇ ਵਿੱਚ ਉਹਨੂੰ ਆਪਾਂ ਅਸੈਸ ਕਰ ਸਕਦੇ ਹਾਂ। ਸੋ ਕਾਫੀ ਜਿਹੜੀਆਂ ਕੰਪਨੀਜ਼ ਹੈਗੀਆਂ ਸੀ, ਉਹਨਾਂ ਇਹਦੇ ਉੱਤੇ ਬਿਲਡ ਹੋ ਰਹੀਆਂ ਸੀ, ਕਿਉਂਕਿ ਜਿਹੜਾ GPT ਹੈ ਬਹੁਤ ਵੱਡਾ ਇੱਕ ਸੁਪਰ ਸੈਟ ਹੈਗਾ ਡੇਟਾ ਦਾ। ਜਦੋਂ ਤੋਂ ਆਪਾਂ ਡੇਟਾ ਜਨਰੇਟ ਕਰਦੇ ਹਾਂ, ਖਾਸ ਤੌਰ ਜਨਰੇਟਿਵ AI ਦਾ, ਤੇ ਉਹਦੇ ਉੱਤੇ ਸਾਰਾ ਡੇਟਾ ਨੂੰ ਸਕ੍ਰੇਪ ਕਰਕੇ ਉਹਦੇ ਤੋਂ ਤੁਸੀਂ ਮਾਡਲਸ ਜਿਹੜੇ ਆ ਉਹਨੂੰ ਕ੍ਰੀਏਟ ਕਰਦੇ ਹੋ, ਹਨਾ। ਡਿਪੈਂਡਿੰਗ ਅਪਨ ਵੀ ਕਿਦਾਂ ਦਾ ਤੁਸੀਂ ਕੰਪਿਊਟਰ ਯੂਜ਼ ਕਰਦੇ ਹੋ, ਉਹਦੀ ਸਪੀਡ ਕੀ ਹੈ, ਉਹਦੇ ਹਿਸਾਬ ਦੇ ਨਾਲ ਆਊਟਪੁੱਟ ਆ ਜਾਂਦੀ ਹੈ। ਕੁਝ ਸਟਾਰਟਅਪ ਜਿਹੜੀਆਂ ਮਾਰਕੀਟ ਦੇ ਵਿੱਚ ਇਦਾਂ ਦੀਆਂ ਆਉਣ ਲੱਗ ਪਈਆਂ ਸੀ, ਉਹ ਕਹਿੰਦੇ ਸੀ ਕਿ ਜਿਹੜੀ ਸਾਡੀ ਸਪੀਡ ਹੈਗੀ ਉਹ ਚੈਟ GPT ਤੋਂ 10x ਆ। ਕਾਫੀ ਗਿਣਤੀ ਇਹਨਾਂ ਦੀ ਸਟਾਰਟਅਪਸ ਦੀ ਹੈਗੀ ਸੀ, ਜਾਂ ਕਾਫੀ ਐਗਜ਼ਿਸਟਿੰਗ ਜਿਹੜੀ ਨਵੀਆਂ ਕੰਪਨੀਆਂ ਹੈਗੀਆਂ ਸੀ, ਉਹ ਛੋਟੇ ਮਾਡਲ ਬਣਾ ਕੇ ਸਪੈਸੀਫਿਕ ਰਿਸਰਚ, ਹੈ ਨਾ, ਫਿਰ ਏਡਾ ਵੱਡਾ ਪੈਟਾਬਾਈਟਸ ਆਫ ਡੇਟਾ ਦੀ ਬਜਾਏ, ਹੈ ਨਾ, ਛੋਟਾ ਸਬਸੈਟ ਲੈ ਕੇ ਉਹ ਜਿਹੜਾ ਰਿਸਪੌਂਸ ਉਹਨੂੰ ਫਾਸਟ ਜਨਰੇਟ ਕਰੇ। ਕਿਉਂਕਿ ਜੇ ਮੰਨ ਲਓ ਕਿ ਅਸੀਂ ਮੀਡੀਆ ਦੇ ਵਿੱਚ ਬੈਠੇ, ਸਾਨੂੰ ਮੀਡੀਆ ਦੇ ਰਿਲੇਟਡ ਕੋਈ ਚੀਜ਼ਾਂ ਚਾਹੀਦੀਆਂ, ਵਰਸਸ ਅਸੀਂ ਟੈਕ ਦੇ ਵਿੱਚ ਬੈਠੇ, ਅਸੀਂ ਪੂਰੇ ਵੱਡੇ ਡੇਟਾ ਸੈੱਟ ਨੂੰ ਅਸੀਂ ਲੈ ਕੇ ਕੀ ਕਰਨਾ, ਵਰਸਸ ਆਪਾਂ ਇੱਕ ਛੋਟਾ ਡੇਟਾ ਸੈੱਟ ਲਵਾਂਗੇ ਜਿਹੜਾ ਸਾਡਾ ਫੋਕਸਡ ਹੋਊਗਾ, ਉਹਦੇ ਹਿਸਾਬ ਨਾਲ ਆਪਾਂ ਜਨਰੇਟ ਕਰ ਲਾਂਗੇ ਚੀਜ਼ਾਂ ਨੂੰ। ਸੋ ਇਹ ਕਾਫੀ ਟਰੈਕਸ਼ਨ ਲੈ ਰਿਹਾ ਸੀ। ਸੋ ਮੈਨੂੰ ਲੱਗਦਾ ਰਾਜਕਰਨ ਕਿ ਉਹ ਕੰਪੀਟੀਸ਼ਨ ਤੋਂ ਅੱਗੇ ਹੋਣ ਦੇ ਲਈ ਇਹਨਾਂ ਕੁਝ ਟਵੀਕਸ ਕੀਤੇ ਆ, ਜਿਹਦੇ ਕਰਕੇ ਜਿਹੜਾ ਰਿਸਪੌਂਸ ਆ ਉਹ ਕਾਫੀ ਚੈਟ GPT ਦਾ ਫਾਸਟ ਅਸੀਂ ਦੇਖ ਰਹੇ ਹਾਂ ਜੀ। ਪਰ ਇਹਦੇ ਬਾਰੇ ਗੁੱਡ ਨਿਊਜ਼ ਵੀ ਇੱਕ ਇਹ ਆ ਆਪਣੇ ਪੰਜਾਬੀਆਂ ਦੇ ਬਾਰੇ, ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਲੇਟਰ ਔਨ ਟਾਕ ਸ਼ੋ ਦੇ ਵਿੱਚ। ਓਕੇ, ਠੀਕ ਆ। ਮੈਂ ਨੋਟ ਕੀਤਾ ਸੀ ਪਿਛਲੇ ਕੁਝ ਹੁਣ ਦਿਨਾਂ ਤੋਂ
ਹੁਣ ਜਦੋਂ ਤੁਸੀਂ ਗੂਗਲ ਤੇ ਕੁਝ ਸਰਚ ਕਰਦੇ ਆ, ਫੋਨ ਤੇ ਜਦੋਂ ਤੁਸੀਂ ਸਰਚ ਕਰਦੇ ਆ ਤੇ ਤੁਹਾਨੂੰ AI ਦਾ ਰਿਸਪੌਂਸ ਪਹਿਲੋਂ ਆਉਂਦਾ ਹੈ। ਹਾਂਜੀ ਉਹ ਆਨਸਰ ਉਹ ਕੁਐਸਚਨ ਦਾ ਆਪਣੇ ਵੱਲੋਂ ਜਿਹੜਾ ਦੱਸਦਾ। ਆਬਵੀਅਸਲੀ ਜਦੋਂ ਗੂਗਲ ਸਰਚ ਕਰਦੇ ਸੀ ਪਹਿਲੋਂ ਸਾਰੇ ਲਿੰਕ ਆ ਜਾਂਦੇ ਸੀਗੇ, ਤੇ ਜੀ ਹੁਣ AI ਵੀ ਜਿਹੜੀ ਇੰਪੈਕਟ ਕਰ ਰਹੀ ਹੈ ਗੂਗਲ ਸਰਚ ਨੂੰ। ਹਾਂਜੀ, ਸੋ ਜਿੱਦਾਂ ਆਪਾਂ ਪਹਿਲਾਂ ਗੱਲ ਕਹੀ ਸੀ ਨਾ ਕਿ ਜਦੋਂ ਦੇਖੋ ਛੋਟੀ ਕੰਪਨੀ ਸੀ, ਜਦੋਂ ਓਪਨ AI ਸੀ, ਇੱਕੋ ਦਮ ਹੀ ਉਹਦਾ ਕਿੰਨਾ ਉਹਨੇ ਮਾਰਕੀਟ ਦੇ ਵਿੱਚ ਤਰਸੱਲੀ ਮਚਾ ਦਿੱਤੀ। ਸੋ ਆਬਵੀਅਸ ਉਹਦਾ ਰੀਜ਼ਨ ਇਹ ਆ ਕਿ ਦੇਖੋ ਜਿੱਦਾਂ ਆਪਾਂ ਪਹਿਲਾਂ ਗੱਲ ਕਰਦੇ ਸੀ, ਪਰ ਹੁਣ ਮੈਂ ਰੀਟਰੇਟ ਕਰਦਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਪਰ ਜਿਹੜੀ ਰਿਸਰਚ ਹੈ 1960s ਤੋਂ ਚੱਲ ਰਹੀ ਹੈ। ਤੇ ਪਰ 1960s ਤੋਂ ਲੈ ਕੇ 1990s ਤੱਕ ਕਹਿ ਲਓ, ਇਹਨੂੰ ਕਹਿੰਦੇ AI ਵਿੰਟਰ। ਠੀਕ ਹੈ, ਇਹਦੇ ਦੌਰਾਨ ਜਿਹੜੀ ਬਹੁਤ ਘੱਟ ਰਿਸਰਚ ਹੋਈ, ਠੀਕ ਹੈ, ਬਹੁਤ ਘੱਟ ਕੰਮ ਹੋਇਆ। ਪਰ .com ਤੋਂ ਬਾਅਦ ਕੰਪਿਊਟਰ ਪਾਵਰ ਸਸਤੀ ਹੋਈ, ਮੈਮਰੀ ਆ ਗਈ, ਸੋ ਉਹਦੇ ਕਰਕੇ ਥੋੜੀ ਇਹਦੇ ਬਾਰੇ ਦੁਬਾਰਾ ਰਿਸਰਚ ਜਿਹੜੀ ਉਹ ਚੱਲੀ। ਸੋ ਜਿਹੜੀ ਛੋਟੀ ਇੱਕ ਕੰਪਨੀ ਸੀ ਓਪਨ AI, ਨਵਾਂ ਕਹਿ ਲਓ ਐਂਟਰ, ਪਹਿਲਾਂ ਤਾਂ ਕੋਈ ਨਹੀਂ ਸੀ ਜਾਣਦਾ, ਅੱਜ ਤੋਂ ਕੁਝ ਸਾਲ ਪਹਿਲਾਂ 5 ਸਾਲ ਪਹਿਲਾਂ ਲਾ ਲਓ, ਹੈ ਨਾ, ਅਨਲੈਸ ਤੁਸੀਂ ਟੈਕ ਫੀਲਡ ਦੇ ਵਿੱਚ ਹੋਵੋ। ਪਰ ਇਹ ਕੰਪਨੀ ਨੇ ਇੱਕੋ ਦਮ ਆ ਕੇ ਸਾਰਿਆਂ ਨੂੰ ਵੱਡਾ ਕੰਪੀਟੀਸ਼ਨ ਦਿੱਤਾ। ਸੋ ਆਫ ਕੋਰਸ ਜਿਹੜੇ ਆਲਰੇਡੀ ਐਗਜ਼ਿਸਟਿੰਗ ਵਿੱਚ ਮਾਰਕੀਟ ਦੇ ਵਿੱਚ ਪਲੇਅਰ, ਉਹਨਾਂ ਤੇ ਰਿਸਪੌਂਡ ਕਰਨਾ ਹੀ ਸੀ ਉਹਨੂੰ, ਹੈ ਨਾ। ਸੋ ਉਹਦੇ ਵਿੱਚ ਗੂਗਲ ਹੈਗਾ, ਹੈ ਨਾ। ਗੂਗਲ ਦਾ ਜਿਹੜੀ ਸਭ ਤੋਂ ਵੱਡੀ ਚੜ੍ਹਾਈ ਹੈ, ਤੇ ਖਾਸ ਤੌਰ ਤੇ ਬਾਰ-ਬਾਰ ਇਹ ਚੀਜ਼ ਮਾਰਕੀਟ ਦੇ ਵਿੱਚ ਗਲਿਆਰਿਆਂ ਦੇ ਵਿੱਚ ਇਹ ਗੱਲ ਘੁੰਮਦੀ ਆ ਕਿ ਇਟਸ ਜਸਟ ਮੈਟਰ ਆਫ ਟਾਈਮ, ਓਪਨ AI ਨੇ ਆਪਣਾ ਜਿਹੜਾ ਸਰਚ ਇੰਜਨ ਉਹ ਕੱਢਿਆ ਲੈ। ਹੁਣ ਸਾਨੂੰ ਇਹ ਪਤਾ ਵੀ ਜਿਹੜਾ ਗੂਗਲ ਨੇ ਸਭ ਤੋਂ ਵੱਧ ਕਮਾਈ ਆ, ਹੁਣ ਵੇਖੋ ਗੂਗਲ ਨੇ ਔਰਕੁਟ ਖਰੀਦਿਆ, ਔਰਕੁਟ ਨਹੀਂ ਚੱਲਿਆ, ਹੈ ਨਾ। ਗੂਗਲ ਨੇ ਆਪਣੇ ਫੋਨ ਸ਼ੁਰੂ ਕੀਤੇ, ਉਹ ਨਹੀਂ ਚੱਲੇ, ਠੀਕ ਆ। ਸੋ ਕਈ ਇੱਕ ਤਰ੍ਹਾਂ ਦੇ ਗੂਗਲ ਨੇ ਮਾਰਕੀਟ ਦੇ ਵਿੱਚ ਯੂਜ਼ਰ ਦੇ ਬੇਸ ਤੇ ਲਿਆਉਣ ਦਾ ਆਪਣੇ ਆਪ ਨੂੰ ਕੋਸ਼ਿਸ਼ ਕੀਤੀ, ਪਰ ਉਹਨਾਂ ਦੇ ਜਿਹੜੇ ਉਹ ਨਹੀਂ ਚੱਲੇ ਕਿਸੇ ਨਾ ਕਿਸੇ ਤਰੀਕੇ। ਪਰ ਜਿਹੜੀ ਚੀਜ਼ ਗੂਗਲ ਨੂੰ ਕੰਸਿਸਟੈਂਟ ਰੈਵਨਿਊ ਆ, ਉਹ ਹੈ ਰਿਹਾ ਉਹਦੀ ਐਡ ਰਿਸਰਚ ਤੋਂ। ਕਿਉਂਕਿ ਦੁਨੀਆ ਭਰ ਦੇ ਵਿੱਚ ਜੇ ਮੈਂ ਗਲਤ ਨਾ ਹੋਵਾਂ, ਤੁਸੀਂ ਕੁਝ ਨੰਬਰਸ ਪਿਛਲੀ ਵਾਰ ਦੇਖਦੇ ਸੀ, 80% ਤੋਂ ਸ਼ਾਇਦ ਵੱਧ ਨੰਬਰ ਮੈਨੂੰ, ਹੈ ਨਾ, ਪਰ ਕਹਿ ਲਓ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਰਿਸਰਚ ਦੁਨੀਆ ਭਰ ਦੇ ਵਿੱਚ ਹੁੰਦੀ, ਗੂਗਲ ਦੇ ਵਿੱਚ ਹੁੰਦੀ ਹੈ ਨਾ। ਹੁਣ ਇੰਟਰਨੈਟ ਦੇ ਉੱਤੇ ਕੋਈ ਵੀ ਰਿਸਰਚ ਹੋਏ ਤੇ ਉਹਨੂੰ ਅੱਜ ਕੱਲ੍ਹ ਤੇ ਨਾ ਹੀ ਬਦਲ ਦਿੱਤਾ ਵੀ ਯਾਰ ਤੁਸੀਂ ਸਰਚ ਕਰਿਆ ਤੇ ਗੂਗਲ ਕਰ ਲਓ, ਹੈ ਨਾ। ਸੋ ਕਹਿਣ ਦਾ ਮਤਲਬ ਇਹ ਹੈ ਵੀ ਕਾਫੀ ਪਪੂਲਰ ਆ। ਸੋ ਗੂਗਲ ਨੂੰ ਜਿਹੜਾ ਕਹਿ ਲਓ ਕਿ ਗੂਗਲ ਦਾ ਜਿਹੜਾ ਸੰਘਰਸ਼ ਹੈ ਨਾ ਰਿਸਰਚ ਦੇ ਉੱਤੇ, ਉਹਨੂੰ ਕਾਫੀ ਖਤਰਾ ਹੈਗਾ ਓਪਨ AI ਤੋਂ। 90% ਹੈ ਇਸ ਟਾਈਮ ਗੂਗਲ ਦਾ ਜਿਹੜਾ ਮਾਰਕੀਟ ਜਿਹੜੀ ਸ਼ੇਅਰ ਇਸ ਦੇ ਵਿੱਚ ਸਰਚ ਦੇ ਵਿੱਚ। ਸੋ ਜਸਟ ਇਮੇਜਿਨ। ਹਾਂਜੀ, ਸੋ ਉਹਦੇ ਬਾਰੇ ਰਾਜਕਰਨ ਇਹ ਉਹਨਾਂ ਨੇ ਇਹ ਕਹਿੰਦੇ ਜਾ ਰਹੇ ਕਿ ਓਪਨ AI ਕੋਲ ਡੇਟਾ ਸਾਰਾ ਹੈਗਾ, ਜਿਹੜਾ ਰਿਸਰਚ ਦਾ ਕੰਮ ਹੈਗਾ ਓਪਨ AI ਨੇ ਗੂਗਲ ਨੂੰ ਓਵਰਟੇਕ ਕਰ ਲੈਣਾ। ਸੋ ਆਫ ਕੋਰਸ ਉਹਨਾਂ ਰਿਸਪੌਂਡ ਕਰਨਾ ਹੀ ਸੀ, ਹੁਣ ਜਿਹੜੀ ਤੁਸੀਂ ਗੱਲ ਕੀਤੀ ਆ। ਹੁਣ ਅੱਗੇ ਵਧਦੇ ਹਾਂ। ਉਤੋਂ ਗੂਗਲ ਦੇ ਬੈਕਐਂਡ ਦੇ ਉੱਤੇ ਜਿਹੜਾ ਵਰਕ ਕਰਦਾ ਹੈਗਾ, ਉਹ ਹੈਗਾ ਜੈਮੀਨਾਈ ਮਾਡਲ। ਹਾਂਜੀ, ਹਰ ਇੱਕ ਦਾ ਆਪਣਾ ਮਾਡਲ ਆ। ਜੇ GPT ਹੈਗਾ ਓਪਨ AI ਦਾ ਮਾਡਲ, ਜੈਮੀਨਾਈ ਹੈਗਾ ਗੂਗਲ ਦਾ ਮਾਡਲ, ਇਸੇ ਤਰ੍ਹਾਂ ਲਾਮਾ ਮਾਡਲ ਹੈਗਾ ਮੈਟਾ, ਫੇਸਬੁੱਕ ਵਗੈਰਾ, WhatsApp ਵਗੈਰਾ ਦਾ ਨਾ। ਇਹ LLM ਹੁੰਦੇ, ਲਾਰਜ ਲੈਂਗੁਏਜ ਮਾਡਲ ਜੀ, ਇਹ ਉਹਨਾਂ ਦਾ ਬੈਕਐਂਡ ਦੇ ਉੱਤੇ ਆ। ਸੋ ਉਹਦੇ ਵਿੱਚ ਰਾਜਕਰਨ ਜੈਮੀਨਾਈ ਜਿਹੜਾ ਹੈਗਾ ਵਾ, ਉਹ ਚੈਟਬੋਟ ਤਾਂ ਹੈ ਹੀ ਹੈ, ਪਰ ਉਹਦੇ ਨਾਲ ਦੇ ਨਾਲ ਹੋਰ ਵੀ ਉਹਨਾਂ ਕਾਫੀ ਜਿਹੜੇ ਟੂਲ ਆ ਉਹ ਕੱਢਣੇ ਸ਼ੁਰੂ ਕਰ ਦਿੱਤੇ, ਤੇ ਉਹਨਾਂ ਰਿਲੀਜ਼ ਕੀਤਾ ਇਹਨੂੰ ਸਰਚ ਦੇ ਉੱਪਰ, AI ਬੇਸਡ ਸਰਚ। ਠੀਕ ਹੈ। ਠੀਕ ਆ। ਹੁਣ ਉਹਨਾਂ ਕੋ ਗੂਗਲ ਦੀ ਵੇਖੋ, ਜੇ ਕੋਈ ਤੁਸੀਂ ਕਿਸੇ ਬਿਜ਼ਨਸ ਦੇ ਵਿੱਚ ਹੋਵੋ ਕਾਫੀ ਪੁਰਾਣੇ ਸਮੇਂ ਦੇ ਵਿੱਚ, ਤੇ ਉਹ ਤੁਹਾਡੇ ਕੋਲ ਕੁਛ ਐਜ ਤਾਂ ਹੁੰਦੀ ਆ ਨਾ ਡੇਟਾ ਦੀ, ਨਾਲੇ ਤੁਹਾਡੇ ਨਾਲ ਯੂਜ਼ਰ ਲੱਗੇ ਹੁੰਦੇ, ਤੁਹਾਡੇ ਕੋਲ ਡੇਟਾ ਹੁੰਦੀ ਐਜ। ਉਹਦੇ ਵਿੱਚ ਇਹ ਆ ਕਿ ਸੋ ਉਹ ਬਿਲਕੁਲ ਇੰਟੀਗ੍ਰੇਟ ਕਰ ਰਹੇ ਆ ਆਪਣੇ ਬਿਜ਼ਨਸ ਦੇ ਵਿੱਚ, ਨਾਟ ਓਨਲੀ ਸਰਚ ਦੇ ਉੱਤੇ, ਪਰ ਜਦ ਕਿ ਹੋਰ ਵੀ ਜਿਹੜੇ ਉਹਨਾਂ ਦੇ ਅੰਦਰ ਤੇ ਡਿਵੈਲਪਮੈਂਟ ਦੇ ਫੀਚਰ ਹੈਗੇ ਆ, ਉਹਦੇ ਬਾਰੇ ਜਿਹੜੀ ਕੰਪਨੀ ਉਹਨੇ ਅਨਾਉਂਸ ਕੀਤਾ ਆਪਣੀ ਐਨੂਅਲ ਡਿਵੈਲਪਰ ਕਾਨਫਰੰਸ ਦੇ ਉੱਤੇ ਕਿ ਅਸੀਂ ਹੋਰ ਵੀ ਜਿਹੜੇ ਪਰਸਨਲ ਅਸਿਸਟੈਂਟਸ ਹੈਗੇ ਆ, ਤੇ ਜਿਹੜੇ ਉਹਨਾਂ ਦੇ ਅੰਦਰ ਡਿਵੈਲਪਮੈਂਟ ਵਾਲੇ ਹੋਰ ਵੀ ਟੂਲ ਹੋਣ, ਉਹਦੇ ਵਿੱਚ AI ਤੋਂ ਐਪਸ ਤੇ ਸਰਵਿਸਿਜ਼ ਨੂੰ AI ਦੇ ਨਾਲ ਅਸੀਂ ਪਾਵਰ ਕਰ ਰਹੇ ਹਾਂ। ਮਿਸਾਲ ਦੇ ਤੌਰ ਦੇ ਉੱਤੇ ਜਿਹੜੀ ਗੂਗਲ ਦੀਆਂ ਗੂਗਲ ਦੇ ਨਾਲ ਰਿਲੇਟਡ ਉਹਨਾਂ ਦੀ ਗੂਗਲ ਇੱਕ ਡਰਾਈਵ ਹੈ ਨਾ, ਜਿਹਦੇ ਉੱਤੇ ਅਸੀਂ ਡੇਟਾ ਵਗੈਰਾ ਸਟੋਰ ਕਰਦੇ ਹਾਂ। ਸੋ ਉਹਦੇ ਨਾਲ ਆਈ ਥਿੰਕ ਉਹਨਾਂ ਹੁਣ ਕੁਝ ਕੋਲੈਬੋਰੇਸ਼ਨ ਓਪਨ AI ਦੇ ਨਾਲ ਕੀਤੀ ਹੈ ਕਿ ਤੁਸੀਂ ਉਹਨੂੰ ਲਿੰਕ ਕਰ ਸਕਦੇ ਹੋ, ਵਾਈਸ ਵਰਸਾ, ਥਿੰਗਸ ਲਾਈਕ ਦੈਟ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇਹਨੂੰ ਜੇ ਮੋਟੇ ਤੌਰ ਦੇ ਉੱਤੇ ਪੇਂਡੂ ਪੱਧਰੀ ਪੰਜਾਬੀ ਦੇ ਵਿੱਚ ਅਸੀਂ ਗੱਲ ਕਰਨੀ ਹੋਵੇ ਤਾਂ ਇਹ ਆ ਕਿ AI ਬੈਂਡ ਵੈਗਨ ਦੇ ਉੱਤੇ ਹਰ ਇੱਕ ਕੰਪਨੀ ਕੋਸ਼ਿਸ਼ ਕਰ ਰਹੀ, ਐਸਟੈਬਲਿਸ਼ਡ ਹੋਵੇ ਭਾਵੇਂ ਨਵੀਂ ਹੋਵੇ, ਕਿ ਅਸੀਂ ਆਪਣੇ ਫੀਚਰਸ ਤੇ ਜਿਹੜੇ ਜਾਂ ਐਪਲੀਕੇਸ਼ਨਸ ਹੈਗੇ ਉਹਦੇ ਵਿੱਚ ਕਿੱਦਾਂ AI ਨੂੰ ਅਸੀਂ ਇੰਟੀਗ੍ਰੇਟ ਕਰਕੇ ਇਹਦਾ ਵੱਧ ਤੋਂ ਵੱਧ ਲਾਹਾ ਲੈ ਸਕਦੇ ਹਾਂ। ਸੋ ਸਰਚ ਨੂੰ ਵੀ ਇਸੇ ਤਰੀਕੇ ਦੇ ਨਾਲ ਦੇਖਣਾ ਚਾਹੀਦਾ। ਆਪਾਂ ਦੇਖਦੇ ਹੋਣੇ ਆ ਜਿਨ੍ਹਾਂ ਨੇ ਵਿੰਡੋਜ਼ ਹੁਣ ਨਵੀਆਂ ਕੀਤੀਆਂ ਹੋਣੀਆਂ, ਕੋ-ਪਾਇਲਟ ਤੁਰਿਆ ਫਿਰਦਾ ਹੈ ਨਾਲ ਸਾਰਿਆਂ ਦੇ। ਸੋ ਅੱਧਿਆਂ ਨੂੰ ਤਾਂ ਪਤਾ ਨਹੀਂ, ਅੱਧੇ ਜਾਣੇ ਨਵੀਂ ਚੀਜ਼ ਦੇਖ ਕੇ ਚੱਲ ਕਰਦੇ ਵੀ ਨਹੀਂ, ਚਲੋ ਜਿਨ੍ਹਾਂ ਨੇ ਵਰਤਣਾ ਉਹ ਵਰਤਦੇ ਵੀ ਹੋਣਗੇ। ਤੇ ਮਾਈਕਰੋਸਾਫਟ ਦੀ ਜੇ ਆਪਾਂ ਹਰਵਿੰਦਰ ਅਗਲੀ ਗੱਲ ਕਰ ਲੈਂਦੇ ਆ, ਇਹਨਾਂ ਦੀ ਜਿਹੜੀ ਆ ਰਹੀ ਆ ਬਿਲਡ, ਮਾਈਕਰੋਸਾਫਟ ਬਿਲਡ 2020,
AI ਤੇ ਨਾਲ ਬਹੁਤ ਸਾਰੇ ਜਿਹੜੇ ਹਾਰਡਵੇਅਰ ਦੇ ਪ੍ਰੋਡਕਟ ਆ ਇਹਨਾਂ ਨੇ ਉੱਥੇ ਅਨਾਉਂਸ ਜਿਹੜੇ ਉਹ ਕਰਨੇ ਹੈਗੇ ਆ। ਹਾਂਜੀ, ਸੋ ਕਿਹਾ ਜਾ ਰਿਹਾ। ਹਾਂਜੀ, ਕਿਹਾ ਜਾ ਰਿਹਾ ਏਦਾਂ। ਸੋ ਕੀ ਤੁਹਾਨੂੰ ਲੱਗ ਰਿਹਾ ਆ ਵਾਟ ਟੂ ਐਕਸਪੈਕਟ ਮਾਈਕਰੋਸਾਫਟ ਬਿਲਡ ਕਾਨਫਰੰਸ ਤੇ? ਹਾਂਜੀ, ਸੋ ਆਪਾਂ ਨਾ ਇੱਕ ਥੋੜੀ ਜਿਹੀ ਗੂਗਲ ਦੀ ਇੱਕ ਚੀਜ਼ ਮੇਰੀ ਰਹਿ ਗਈ ਸੀ, ਉਹਨੂੰ ਆਪਾਂ ਕਵਰ ਕਰ ਦਈਏ ਜ਼ਰੂਰ। ਕਿ ਜਿਹੜੀ AI ਬੇਸਡ ਸਰਚ ਹੈ ਨਾ, ਇਹ ਵਨ ਟਾਈਮ ਆ। ਕਹਿਣ ਦਾ ਮਤਲਬ ਇਹ ਪੈਥ ਫਾਰਵਰਡ ਹੀ ਆ। ਹੁਣ ਤੁਸੀਂ ਚਾਹੋ ਵੀ ਤੇ ਉਹ ਯਾਰ ਆ ਕਿੱਦਾਂ ਮੈਨੂੰ ਬੋਦਰ ਕਰਦੀ ਪਈ ਸਰਚ, ਮੈਨੂੰ ਡਿਸੇਬਲ ਕਰਦਾ, ਤੁਸੀਂ ਡਿਸੇਬਲ ਨਹੀਂ ਕਰ ਸਕਦੇ। ਉਹ ਆਉਣੀ ਆ, ਤੁਸੀਂ ਉਹਨੂੰ ਇਨੇਬਲ ਵੀ ਨਹੀਂ ਕੀਤਾ, ਆਪਣੇ ਆਪ ਆ ਗਈ, ਆਪਣੇ ਪਰ ਆਪ ਉਹਨੂੰ ਆ ਗਈ। ਡਿਸੇਬਲ ਵੀ ਨਹੀਂ ਕਰ ਸਕਦੇ, ਹੈ ਨਾ। ਹੂੰ, ਹੂੰ, ਹੂੰ। ਪਰ ਇੱਕ ਚੀਜ਼ ਜਿਹੜੀ ਉਹਨਾਂ ਜਿਹੜਾ ਬੈਨੀਫਿਟ ਉਹ ਕਹਿ ਰਹੇ ਕਿ ਅਸੀਂ ਸਾਰਿਆਂ ਤੋਂ ਅੱਗੇ ਆ, ਉਹ ਇਹ ਆ ਕਿ ਦੇਖੋ ਜਦੋਂ ਚੈਟ GPT ਤੁਹਾਡੇ ਸਾਹਮਣੇ ਡੇਟਾ ਕੱਢ ਕੇ ਲਿਆਉਂਦਾ, ਸਕ੍ਰੇਪ ਕਰਕੇ ਇੰਟਰਨੈਟ ਤੋਂ ਉਹਨੂੰ ਐਨਾਲਾਈਜ਼ ਕਰਕੇ ਮਾਡਲਸ ਦੇ ਥਰੂ ਪਾਸ ਕਰਕੇ ਜੋ ਵੀ ਆ ਤੁਹਾਡੇ ਸਾਹਮਣੇ ਡੇਟਾ ਲੈ ਕੇ ਆਉਂਦੇ। ਪਰ ਉਹਦੇ ਵਿੱਚ ਜਿਹੜੇ ਗੂਗਲ ਸਰਚ ਆ, ਹੈ ਨਾ, ਉਹਦੇ ਵਿੱਚ ਕਿਉਂਕਿ AI ਦੇ ਬੇਸ ਉਹਨੇ ਤੁਹਾਨੂੰ ਡੇਟਾ ਦੇ ਦਿੱਤਾ, ਪਰ ਜੇ ਉਹ ਇਹ ਕਹਿ ਰਿਹਾ ਕਿ ਜਿਹੜੀ ਚੀਜ਼ ਦੇ ਉੱਤੇ ਓਪਨ AI ਨੇ ਦੁਨੀਆ ਨੂੰ ਸੋ ਕਾਲਡ ਬਿਜ਼ਨਸ ਦੇ ਵਿੱਚ ਕਹਿੰਦੇ ਆ ਵੀ ਓਲੇ ਵਿੱਚ ਰੱਖ ਰਹੀ ਹੈ AI, ਅਸੀਂ ਉਹ ਚੀਜ਼ ਤੁਹਾਨੂੰ ਸਾਹਮਣੇ ਪ੍ਰੋਵਾਈਡ ਕਰ ਰਹੇ ਹਾਂ, ਉਹ ਹੈ ਕਿ ਸਾਈਟੇਸ਼ਨ। ਇਹ ਸਰਚ ਦੇ ਰਿਜ਼ਲਟ ਤੁਸੀਂ ਦੇਖ ਰਹੇ ਹੋ, ਇਹ ਸਰਚ ਰਿਜ਼ਲਟ ਆਏ ਕਿੱਥੋਂ? ਸੋ ਜਿਹੜੀ ਸਾਈਟੇਸ਼ਨ ਦਾ ਕੰਮ ਆ, ਉਹ ਗੂਗਲ ਕਹਿੰਦੇ ਆ ਕਿ ਅਸੀਂ ਉਹਦੇ ਤੋਂ ਅੱਗੇ ਆ। ਅੱਛਾ, ਠੀਕ ਆ। ਸੋ ਉਹਦੇ ਵਿੱਚ ਇਹ ਆ ਕਿ ਉਹਨੂੰ ਇੱਕ ਹਿਸਾਬ ਦੇ ਨਾਲ ਮੈਨੂੰ ਇਹ ਲੱਗਦਾ ਕਿ ਟ੍ਰੈਡੀਸ਼ਨਲ ਵੈਬ ਸਰਚ ਦੇ ਅਕੋਰਡਿੰਗ ਹੀ ਹੋਊਗਾ, ਉਹਨੂੰ ਐਨਹਾਂਸਡ ਟ੍ਰੈਡੀਸ਼ਨਲ ਵੈਬ ਸਰਚ ਦੇ ਤੌਰ ਦੇ ਉੱਤੇ ਅਸੀਂ ਕਹਿ ਸਕਦੇ ਹਾਂ। ਸੋ ਇਹ ਗੱਲ ਸੀ ਗੂਗਲ ਦੀ। ਸੋ ਹੁਣ ਆਪਾਂ ਗੱਲ ਕਰਦੇ ਮਾਈਕਰੋਸਾਫਟ ਦੀ ਜਿਹੜੀ ਹੈ ਨਾ। ਸੋ ਮਾਈਕਰੋਸਾਫਟ ਦੇ ਵਿੱਚ ਦੇਖੋ ਮਾਈਕਰੋਸਾਫਟ ਵੀ ਹੈ ਨਾ ਵੱਡਾ ਨਾਂ ਹੈਗਾ। ਅਸੀਂ ਗੱਲ ਕਰਦੇ ਹਾਂ ਕਿ ਪਿਛਲੇ 10 ਸਾਲਾਂ ਦੇ ਵਿੱਚ ਸਤਿਆ ਨਡੇਲਾ ਉਹਦੇ CEO ਬਣੇ ਤੇ ਕੰਪਨੀ ਦਾ ਜਿਹੜਾ ਰੋਖਾ ਕਾਫੀ ਹੱਦ ਤੱਕ ਬਦਲਿਆ, ਟ੍ਰੈਜੈਕਟਰੀ ਜਿਹੜੀ ਉਹ ਹੋਰ ਫਾਸਟ ਹੋਈ। ਚਲੋ ਆਲਰੇਡੀ ਬਹੁਤ ਪਪੂਲਰ ਕੰਪਨੀ ਸੀ, ਉਹਦੀ ਜਿਹੜੀ ਗਰੋਥ ਆ 10x ਤੇ 10 ਗੁਣਾ ਮੋਰ ਵਰਥ ਆ ਹਨਾ ਬਲੂਮਬਰਗ ਦੇ। ਸੋ ਹੁਣ ਜਿਹੜਾ ਮਾਈਕਰੋਸਾਫਟ ਆ, ਉਹਦੀ ਅਨਲਾਈਕ ਗੂਗਲ, ਉਹਦੇ ਕੁਝ ਸਕਸੈਸਫੁਲ ਹਾਰਡਵੇਅਰ ਪ੍ਰੋਡਕਟ ਹੋਏ ਆ ਜਿਨ੍ਹਾਂ ਚ ਉਹਨਾਂ ਦੇ ਹਨਾ ਕੰਪਿਊਟਰਸ ਹੈਗੇ ਆ। ਸੋ ਉਹਦੇ ਵਿੱਚ ਹੁਣ ਰਾਜ ਕਰਨਾ ਕੋ ਪਾਇਲਟ ਦੀ ਜਿਹੜੀ ਤੁਸੀਂ ਗੱਲ ਕੀਤੀ ਜਾਂ ਆਪਰੇਟਿੰਗ ਸਿਸਟਮਸ ਦੀ ਵੀ ਅਸੀਂ ਗੱਲ ਕਰਦੇ ਹਾਂ, ਉਹਦੇ ਵਿੱਚ ਕੋ ਪਾਇਲਟ ਜਾਂ ਹੋਰ AI ਅਸਿਸਟੈਂਟ ਜਿਹੜੇ ਉਹ ਨਾਲ ਦੀ ਨਾਲ ਆਲਰੇਡੀ ਉਹਨਾਂ ਇਨਬਿਲਡ ਹੀ ਹੈਗੇ। ਠੀਕ ਆ। ਸੋ ਉਹਦੇ ਵਿੱਚ ਉਹਨਾਂ ਦਾ ਜਿਹੜਾ ਮੇਨ ਕੰਪੀਟੀਸ਼ਨ ਹੈ ਨਾ ਰਾਜ ਕਰਨ, ਉਹ ਇਸ ਟਾਈਮ ਦੇ ਉੱਤੇ ਜਿਹੜਾ ਮੈਕਬੁੱਕ ਆ, ਹੈ ਨਾ। ਸੋ ਮੈਕਬੁੱਕ ਦੇ ਵਿੱਚ ਜਿਹੜੇ ਉਹ ਕਹਿ ਰਹੇ ਆ ਕਿ ਸਾਡੇ ਨਿਊ ਕੋ ਪਾਇਲਟ ਪਲੱਸ ਪੀਸੀਸ ਨਾਂ ਹੀ ਦੇ ਦਿੱਤਾ, ਕਿਉਂਕਿ ਕੋ ਪਾਇਲਟ ਆਲਮੋਸਟ ਟੈਕ ਵਰਲਡ ਦੇ ਉਹਨਾਂ ਨੂੰ ਪਤਾ ਹੈ ਵੀ ਰਿਲੇਟਡ ਟੂ AI ਆ। ਸੋ ਉਹਨਾਂ ਦੇ ਜਿਹੜੇ ਪੀਸੀ ਆ ਉਹਨਾਂ ਨੇ ਨਾਂ ਹੀ ਦਿੱਤਾ ਕੋ ਪਾਇਲਟ ਪਲੱਸ ਪੀਸੀ। ਸੋ ਉਹ ਜਿਹੜਾ ਨਵੇਂ ਲੈਪਟਾਪ ਰਾਜਕਰਨ ਵਿੰਡੋ ਬੇਸਡ ਆ ਰਹੇ ਆ, ਉਹ ਕਹਿੰਦੇ ਆ ਕਿ ਅਸੀਂ ਜਿਹੜਾ ਸਾਡਾ ਹੁਣ ਡਾਇਰੈਕਟ ਕੰਪੀਟੀਸ਼ਨ ਅਸੀਂ ਐਪਲ ਨੂੰ ਮਾਰਨੀ, ਕਿਉਂਕਿ ਐਪਲ ਦਾ ਜਿਹੜਾ ਪ੍ਰੋਡਕਟ ਆ ਠੀਕ ਆ, ਉਹਦੀ ਸਪੀਡ ਹੁੰਦੀ ਆ, ਪਰ ਇੱਕ ਈਕੋਸਿਸਟਮ ਐਪਲ ਦਾ ਨਾਲ ਦੀ ਨਾਲ ਹੈਗਾ, ਜਿੱਥੋਂ ਲੋਕੀ ਕਾਫੀ ਹੁਣ ਆਵਾਜ਼ਾਰ ਵੀ ਹੋ ਰਹੇ ਆ, ਪਰ ਕਿਉਂਕਿ ਯੂਜ਼ਰ ਫਰੈਂਡਲੀ ਇੰਨਾ ਜ਼ਿਆਦਾ ਵਾ ਤਾਂ ਲੋਕੀ ਐਪਲ ਤੋਂ ਹਟਦੇ ਨਹੀਂ ਆ ਤੇ ਹਟ ਨਹੀਂ ਸਕਦੇ ਕਹਿਣ ਦਾ ਮਤਲਬ। ਤੇ ਪਰ ਮਾਈਕਰੋਸਾਫਟ ਦਾ ਹੁਣ ਜਿਹੜਾ ਅਗਲਾ ਧਿਆਨ ਹੈ ਕਿ ਅਸੀਂ ਐਪਲ ਦਾ ਜਿਹੜਾ ਜਿਹੜੀ ਉਹਦੀ ਸਪੀਡ ਆ, ਜਿਹੜੀ ਉਹਦੇ ਸਲੀਕੇ ਦੇ ਨਾਲ ਉਹ ਜਿੱਦਾਂ ਕੰਮ ਕਰਦੇ ਸੀ ਉਹਨੂੰ ਟੇਕ ਡਾਊਨ ਕਰੀਏ। ਤੇ ਉਹਨਾਂ ਨੇ ਜਿਹੜੇ ਨਵੇਂ ਜਿਹੜੇ ਸਰਫੇਸ ਬੁੱਕਸ ਆ, ਆਈ ਥਿੰਕ ਉਹਨਾਂ ਨੂੰ ਕਹਿੰਦੇ ਆ ਮਾਈਕਰੋਸਾਫਟ ਦੇ। ਸੋ ਉਹਨਾਂ ਦੇ ਕੁਆਲਕਾਮ ਦੇ ਸਨੈਪਡਰੈਗਨ ਕੁਆਲਕਾਮ ਦੀ ਚਿਪਸ ਐਕਸ ਇਲਾਈਟ ਚਿਪਸ ਜਿਹੜੀਆਂ ਉਹ ਵਿੱਚ ਪਾਈਆਂ ਜਾ ਰਹੀਆਂ, ਜਿਨ੍ਹਾਂ ਨੂੰ ਬੈਂਚਮਾਰਕਿੰਗ ਦੇ ਤੌਰ ਦੇ ਉੱਤੇ ਦੇਖਿਆ ਜਾਏ ਤਾਂ ਉਹਨਾਂ ਦੀ ਸਪੀਡ ਬਹੁਤ ਜ਼ਿਆਦਾ, ਤੇ ਖਾਸ ਤੌਰ ਤੇ ਜਦੋਂ AI ਐਪਲੀਕੇਸ਼ਨਸ ਰਨ ਕਰਦੇ ਆ, ਉਹਨਾਂ ਦਾ ਇਹ ਕਹਿਣਾ ਕਿ ਇਹਨਾਂ ਜਿਹੜੀ ਸਪੀਡ ਹੋਏਗੀ AI ਐਪਲੀਕੇਸ਼ਨ ਦੇ ਉੱਤੇ ਬਹੁਤ ਜ਼ਿਆਦਾ ਹੋਏਗੀ ਤੇ AI ਐਪਲੀਕੇਸ਼ਨ ਬਹੁਤ ਹੀ ਸਮੂਥਲੀ ਇਹਦੇ ਉੱਤੇ ਰਨ ਕਰਨਗੀਆਂ। ਇਹ ਹਰਵਿੰਦਰ ਇੱਥੇ ਬੈਲੈਂਸ ਦੀ ਗੱਲ ਰਹਿੰਦੀ ਹੈ ਨਾ ਵੀ ਸਪੀਡ ਜ਼ਿਆਦਾ ਕਿ ਬੈਟਰ ਰਿਜ਼ਲਟ। ਰਾਈਟ ਨਾਓ ਯੂਜ਼ਰ ਕੀ ਦੇਖਦਾ ਆ, ਉਹਨੂੰ ਸਪੀਡ ਦੇ ਨਾਲ ਜ਼ਿਆਦਾ ਮਤਲਬ ਆਪਾਂ ਦੇਖ ਰਹੇ ਹਾਂ, ਤੁਸੀਂ ਵੀ ਆਪਣੇ ਸਾਥੀਆਂ ਤੋਂ ਗੱਲਬਾਤ ਕਰਦੇ ਹੋਵੋਗੇ ਕਿ ਉਹ ਮੇਨ ਰਿਜ਼ਲਟ ਦੇ ਨਾਲ ਫੋਕਸ ਆ, ਤੇ ਕੰਪਨੀਆਂ ਕਿੱਦਾਂ ਕਿਹੜੇ ਪਾਸੇ ਫੋਕਸ ਜ਼ਿਆਦਾ ਹੋ ਰਿਹਾ ਇਹਨਾਂ ਦਾ? ਸੋ ਸਪੀਡ ਡੈਫੀਨੇਟਲੀ ਦੋਨੋਂ ਪਾਸੇ ਰਾਜ ਕਰਨ। ਦੇਖੋ ਆਈ ਨੋ ਬੈਲੈਂਸ ਤਾਂ ਉਹਨਾਂ ਨੇ ਬਣਾਉਣਾ ਆ, ਬਟ ਬੈਲੈਂਸ ਤਾਂ ਬਣਾਉਣਾ, ਪਰ ਸਪੀਡ ਜਿਹੜੀ ਉਹ ਸਾਰੇ ਉਹਨੂੰ ਨੋਟ ਕਰ ਲੈਂਦੇ ਹੈ ਨਾ। ਤੁਸੀਂ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਅੱਜ ਤੋਂ 20 ਸਾਲ ਪਹਿਲਾਂ ਜਿਹੜੇ ਲੈਪਟਾਪ ਯੂਜ਼ ਕਰਦੇ ਹੋ ਦੇਖਦੇ ਹੁੰਦੇ ਸੀ ਵੀ ਕਈ ਵਾਰ ਤੁਸੀਂ ਵਰਡ ਨੂੰ ਖੋਲਦੇ ਹੋ 2 ਮਿੰਟ ਵਰਡ ਨੂੰ ਖੋਲਦੇ ਲੱਗ ਜਾਂਦਾ ਸੀ, ਹੈ ਨਾ। ਤਾਂ ਫਰਸਟ੍ਰੇਟਿੰਗ ਐਕਸਪੀਰੀਅੰਸ ਆ ਯੂਜ਼ਰ ਵਾਸਤੇ। ਸੋ ਫਰਸਟ ਚੀਜ਼ ਤਾਂ ਆਫ ਕੋਰਸ ਉਹ ਹੈ ਹੀ ਹੈ। ਸੋ ਉਦੋਂ ਤੋਂ ਹੀ ਜਿਹੜਾ ਪੂਰਾ ਜ਼ੋਰ ਲੱਗਾ ਹੋਇਆ ਵੀ ਪਰਫਾਰਮੈਂਸ ਕਿੱਦਾਂ ਚੀਜ਼ਾਂ ਦੀ ਵਧਾਈ ਜਾਏ, ਹੈ ਨਾ।
ਸੋ ਸਪੀਡ ਤਾਂ ਹੈ ਹੀ ਹੈ, ਤੇ ਉਸ ਤੋਂ ਬਾਅਦ ਇਹ ਹੈ ਵੀ ਜੇ ਸਪੀਡ ਦੇ ਉੱਤੇ ਤੁਸੀਂ ਐਪਲੀਕੇਸ਼ਨ ਆਪਣੀ ਕੋਈ ਵੀ ਰਨ ਕਰਦੇ ਹੋ ਤੇ ਉਹਦੇ ਨਾਲ ਤੁਹਾਨੂੰ ਪ੍ਰੋਪਰ ਜਿਹੜੇ ਰਿਜ਼ਲਟ ਮਿਲ ਜਾਂਦੇ ਆ ਤੇ ਤੁਸੀਂ ਪਰਮਾਨੈਂਟਲੀ ਉਸ ਚੀਜ਼ ਨੂੰ ਹੁੱਕ ਹੋ ਜਾਂਦੇ ਹੋ, ਹੈਨਾ। ਸੋ ਉਹ ਚੀਜ਼ ਮਾਈਕਰੋਸਾਫਟ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਿਹਾ। ਠੀਕ ਹੈ, ਠੀਕ ਹੈ। ਸੋ ਜਿੱਦਾਂ ਹੁਣ ਮੈਕਬੁੱਕ ਦੇ ਨਾਲ ਤੁਸੀਂ ਕੰਪੀਟੀਸ਼ਨ ਜਿਹੜਾ ਉਹ ਦੱਸ ਰਹੇ ਆ, ਇਹ ਇਹਨਾਂ ਦੀ ਇਸ ਵਾਰ ਬਿਲਡ ਦੇ ਵਿੱਚ ਪਤਾ ਲੱਗੂਗਾ ਵੀ ਹੈ ਕੋਈ ਉਹਨਾਂ ਦਾ ਉਹਦੇ ਨਾਲ ਮੇਚ ਜਾਂ ਆਲਰੇਡੀ ਉਸ ਲੈਵਲ ਤੇ ਜਾਂ ਉਸ ਤੋਂ ਉੱਤੇ ਆਪਾਂ ਦੇਖ ਰਹੇ ਹਾਂ? ਹਾਂਜੀ, ਸੋ ਰਾਜਗਨ ਚਲੋ ਕੰਪਨੀਜ਼ ਨੇ ਤੇ ਆਪੋ ਆਪਣੇ ਕਰਨੇ ਹੁੰਦੇ ਵੀ ਮੇਰਾ ਪ੍ਰੋਡਕਟ ਵਧੀਆ, ਹਨਾ। ਪਰ ਜਦੋਂ ਇਦਾਂ ਦੇ ਪ੍ਰੋਡਕਟ ਬਾਹਰ ਆਉਂਦੇ ਤੇ ਖਾਸ ਤੌਰ ਤੇ ਇਦਾਂ ਦੇ ਕਲੇਮਸ ਦੇ ਨਾਲ ਬਾਹਰ ਆਉਂਦੇ ਆ, ਤੇ ਜਿਹੜੇ ਇੰਡੀਪੈਂਡੈਂਟ ਲੋਕ ਹੁੰਦੇ ਆ, ਅੱਜ ਕੱਲ ਤਾਂ ਚਲੋ YouTube ਦੇ ਉੱਪਰ ਰਿਵਿਊਅਰ ਬਹੁਤ ਨੇ, ਰਿਵਿਊਅਰ ਬਹੁਤ ਆ, ਹਨਾ। ਸੋ ਉਹਨਾਂ ਦੀ ਬੈਂਚਮਾਰਕਿੰਗ ਦੇ ਉੱਤੇ ਕੀ ਕਰਦੇ ਹੁੰਦੇ ਆ ਵੀ ਇਦਾਂ ਦੇ ਰਿਵਿਊ ਬਾਹਰ ਕੱਢ ਹੀ ਦਿੰਦੇ ਆ। ਸੋ ਕਹਿਣ ਦਾ ਮਤਲਬ ਇਹ ਆ ਕਿ ਆਫ ਕੋਰਸ ਜਦੋਂ ਕੰਪਨੀਜ਼ ਵੀ ਆਪਾਂ ਸਿਸਟਮ ਇਦਾਂ ਦੇ ਰਨ ਕਰਦੀਆਂ ਤੇ ਉਹਦੇ ਵਿੱਚ ਨਾਟ ਓਨਲੀ ਪਰਫਾਰਮੈਂਸ ਜਾਂ ਸਪੀਡ, ਇੱਕ ਲੈਪਟਾਪ ਵਿੱਚ ਹੋਰ ਬਹੁਤ ਇੰਪੋਰਟੈਂਟ ਚੀਜ਼ ਹੁੰਦੀ ਹੈ ਪਾਵਰ ਕੰਜ਼ੰਪਸ਼ਨ, ਜਿਹਨੂੰ ਅਦਰਵਾਈਜ਼ ਕਹਿ ਦਿੰਦੇ ਵੀ ਇਹਦੀ ਬੈਟਰੀ ਬੈਕਅਪ ਕਿੰਨਾ, ਹੈਨਾ। ਸੋ ਉਹ ਸਾਰੀਆਂ ਚੀਜ਼ਾਂ ਦਾ ਜਿਹੜਾ ਡੇਟਾ ਵਾ, ਜੇ ਉਹ ਕਹਿ ਰਹੇ ਆ ਤੇ ਮੈਨੂੰ ਲੱਗਦਾ ਕਿ ਆਪਾਂ ਨੂੰ ਮੰਨ ਲੈਣਾ ਚਾਹੀਦਾ ਵੀ ਉਹ ਉਹਨਾਂ ਦਾ ਕਲੇਮ ਬਿਲਕੁਲ ਠੀਕ ਆ, ਕਿਉਂਕਿ ਜੇ ਉਹਨਾਂ ਨੇ ਗਲਤ ਕਲੇਮ ਕੀਤਾ ਹੋਊਗਾ ਜਸਟ ਮੈਟਰ ਆਫ ਡੇਜ਼, ਵੀਕ ਦੀ ਵੀ ਗੱਲ ਨਹੀਂ, ਜਸਟ ਮੈਟਰ ਆਫ ਡੇਜ਼, ਇਹ ਜਿਹੜੇ ਇੰਡੀਪੈਂਡੈਂਟ ਜਿਹੜੇ ਲੋਕ ਹੁੰਦੇ ਆ ਇਹਨਾਂ ਨੇ ਰਿਜ਼ਲਟ ਬਾਹਰ ਤਾਂ ਕੱਢ ਲਿਆਉਣੇ ਆ ਨਾ ਅੱਜ ਕੱਲ ਟੈਕ ਪਰਦਾਫਾਸ਼ ਹੋ ਜਾਣਾ ਫਿਰ। ਹਾਂਜੀ ਹਾਂਜੀ, ਸੋ ਅਸਿਊਮ ਇਹ ਕਰਕੇ ਚੱਲਦੇ ਵੀ ਜੋ ਕਹਿ ਰਹੇ ਹੋ ਹੈ ਹੀ ਹੈ। ਪਰ ਖਾਸ ਤੌਰ ਦੇ ਉੱਤੇ ਜਿੱਦਾਂ ਮੈਂ ਸ਼ੋਅ ਦੇ ਸ਼ੁਰੂ ਵਿੱਚ ਵੀ ਗੱਲ ਕੀਤੀ ਸੀ ਕਿ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਤੇ ਸਭ ਕੁਝ ਫੋਕਸ ਹੈ, ਨਾਟ ਓਨਲੀ ਡਿਵੈਲਪਰ ਪਰ ਕਾਫੀ ਹਿੱਸਾ ਅੱਜ ਕੱਲ ਦੂਸਰੇ ਯੂਜ਼ਰਸ ਦਾ ਵੀ, ਭਾਵੇਂ ਕਿ ਉਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਹੋਊਗਾ ਕਿ ਜਿਹੜੀ ਅਸੀਂ ਐਪਲੀਕੇਸ਼ਨ ਵਰਤਦੇ ਪਿੱਛੇ ਦੇ ਬੈਕ ਐਂਡ ਦੇ ਉੱਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਕੋਈ ਲੌਜਿਕ ਚੱਲਦਾ। ਪਰ ਡਿਵੈਲਪਰ ਤੇ ਯੂਜ਼ਰ ਦੋਹਾਂ ਦੇ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਬੇਸਡ ਐਪਲੀਕੇਸ਼ਨ ਜਿਹੜੀਆਂ ਉਹ ਆਉਣ ਵਾਲੇ ਸਮੇਂ ਵਿੱਚ ਆਲਰੇਡੀ ਬਹੁਤ ਐਗਜ਼ਿਸਟ ਕਰਦੀਆਂ ਤੇ ਹੋਰ ਵਧਣਗੀਆਂ। ਸੋ ਇਹ ਜਿਹੜਾ ਲੈਪਟਾਪ ਇਹਨਾਂ ਮਾਰਕੀਟ ਦੇ ਵਿੱਚ ਕੱਢਿਆ ਜਾਂ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਜਾਂ ਪੁਸ਼ ਆਊਟ ਕਰ ਰਹੇ ਆ, ਸੋ ਇਹ ਕਹਿੰਦਾ ਹੈ ਕਿ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਐਪਲੀਕੇਸ਼ਨਸ ਹੋਣਗੀਆਂ ਉਹਨਾਂ ਦੀ ਸਪੀਡ ਨੂੰ ਬਹੁਤ ਫਾਸਟ ਕਰੇਗਾ ਤੇ ਇਸ ਤਰ੍ਹਾਂ ਉਹ ਮਾਰਕੀਟ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਜੀ ਮੈਂ ਨਾ ਹੁਣੇ ਗੱਲ ਕਰਦੇ ਗੂਗਲ ਤੇ ਸਰਚ ਕੀਤਾ ਵੀ ਜਸਟ ਸਿੰਪਲ ਕੁਐਸਚਨ ਦੋਨਾਂ ਨੂੰ ਸੇਮ ਪੁੱਛਿਆ, ਚੈਟ ਜਿਹੜੀ GPT 3.5 ਤੇ ਜਿਹੜੀ ਗੂਗਲ ਆ ਉੱਥੇ ਸਰਚ ਵੀ ਹਾਊ ਟੂ ਕੰਟਰੋਲ ਇਨਫਲੇਮੇਸ਼ਨ ਇਨ ਦਾ ਬੋਡੀ, ਤਕਰੀਬਨ ਇੱਕੋ ਜਿਹੇ ਆਨਸਰ ਜਿਹੜੇ ਉਹ ਦੇਖਣ ਨੂੰ ਜਿਹੜੇ ਉਹ ਮਿਲੇ ਆ। ਇੰਟਰਸਟਿੰਗ ਜਿਹਾ ਜਿਹੜਾ ਮੈਨੂੰ ਲੱਗਾ, ਇੱਕ ਦੇ ਵਿੱਚ ਦਿਖਾਇਆ ਕਿੱਦਾਂ ਆ ਮੋਟਾ ਕਰਕੇ ਇੱਕ ਪੁਆਇੰਟ ਕਰਕੇ ਉਹਨੂੰ ਅੱਗੇ ਐਕਸਪਲੇਨ ਕੀਤਾ ਚੈਟ GPT ਨੇ, ਗੂਗਲ ਨੇ ਸਿੱਧਾ ਜਿਹੜਾ ਆ ਉਹ ਲਿਸਟ ਜਿਹੜੀ ਉਹ ਬਣਾਤੀ, ਕੁਆਂਟੀਟੇਟਿਵਲੀ ਕੁਆਲਿਟੇਟਿਵਲੀ ਕਿਹੜਾ ਜ਼ਿਆਦਾ ਵਧੀਆ ਕਿੱਦਾਂ ਨਹੀਂ, ਇਹ ਤਾਂ ਚਲੋ ਬਾਅਦ 'ਚ ਦੇਖ ਕੇ ਪੂਰੀ ਤਰ੍ਹਾਂ ਪੜ੍ਹ ਕੇ ਪਤਾ ਲੱਗਦਾ ਆ, ਬਟ ਤਕਰੀਬਨ ਆਨਸਰ ਦੋਨਾਂ ਦੇ ਲਿਸਟ ਵਾਈਜ਼ ਜਿਹੜੇ ਉਹ ਦੇਖਣ ਨੂੰ ਮਿਲੇ ਵੀ ਤੁਸੀਂ ਆਹ ਚੀਜ਼ਾਂ ਕਰੋ ਤਾਂ ਇੱਦਾਂ ਜਿਹੜਾ ਤੁਸੀਂ ਇੰਪੈਕਟ ਉਸ ਚੀਜ਼ ਦੇ ਉੱਤੇ ਪਾ ਸਕਦੇ ਆ। ਸੋ ਆਈ ਥਿੰਕ ਇਟ ਵਿਲ ਬੀ ਅ ਗੁੱਡ ਮਾਡਲ ਟੂ ਸੀ, ਹਰ ਇੱਕ ਨੂੰ ਦੇਖਣ ਦੇ ਲਈ ਵੀ ਤੁਸੀਂ ਕੋਈ ਚੀਜ਼ ਜੇ ਗੂਗਲ ਤੇ ਸਰਚ ਕਰ ਰਹੇ ਆ ਕਿਸੇ ਚੀਜ਼ ਦਾ ਆਨਸਰ, ਉਦਾਂ ਹੀ ਚੈਟ GPT ਤੇ ਪਾ ਕੇ ਦੇਖੋ, ਦੈਨ ਕੰਪੇਅਰ ਕਰੋ ਵੀ ਦੋਨਾਂ ਚੋਂ ਕਿਹੜੀ ਚੀਜ਼ ਤੁਹਾਨੂੰ ਜਿਹੜੀ ਉਹ ਬੈਟਰ ਲੱਗ ਰਹੀ ਹੈ, ਦੈਨ ਯੂ ਮਾਈਟ ਫਾਈਂਡ ਬੈਟਰ ਆਨਸਰਸ, ਵੀ ਤੁਹਾਨੂੰ ਕਿਹੜੇ ਪਾਸੇ ਵੱਲ ਨੂੰ ਜਿਹੜੇ ਉਹ ਵਧੀਆ ਆਨਸਰ ਜਿਹੜੇ ਉਹ ਮਿਲਦੇ ਹੈਗੇ ਆ। ਹਾਂਜੀ, ਪਰ ਮੈਂ ਰਾਜ ਕਹਿੰਦਾ ਜਿੱਦਾਂ ਹੁਣ ਜੈਨਰਿਕ, ਇਹਨੂੰ ਮੈਂ ਫਿਰ ਵੀ ਜੈਨਰਿਕ ਕੁਐਸਚਨ ਜਿਹਾ ਮੰਨਦਾ ਨਾ ਜਿਹੜਾ ਤੁਸੀਂ ਕੀਤਾ। ਸੋ ਇਹਦਾ ਵੇਖੋ ਆਨਸਰ ਸਿਮਿਲਰ ਹੀ ਆ ਬਾਈ ਦ ਐਂਡ ਆਫ ਦਾ ਡੇ। ਸਾਰੇ ਮਾਡਲ ਭਾਵੇਂ ਜਿੰਨੇ 3 ਮਾਡਲਸ ਤੇ ਆਪਾਂ ਆਪਣੇ ਸ਼ੋਅ ਦੇ ਵਿੱਚ ਗੱਲ ਕੀਤੀ ਹੈ ਨਾ, ਮੈਟਾ ਦਾ ਲਾਮਾ ਮਾਡਲ ਹੋ ਗਿਆ, GPT ਮਾਡਲ ਹੋ ਗਿਆ ਓਪਨ AI ਦਾ, ਜਾਂ ਜਿਹੜਾ ਗੂਗਲ ਦਾ ਜੈਮਿਨਾਈ ਮਾਡਲ ਦੀ ਗੱਲ ਕਰਦੇ ਬੈਕਐਂਡ ਦੇ ਉੱਤੇ, ਇਹਨਾਂ ਜਿਹੜੇ ਡੇਟਾ ਉੱਪਰ ਟ੍ਰੇਨ ਹੋਏ ਆ ਉਹ ਡੇਟਾ ਸੈੱਟ ਤਾਂ ਸੇਮ ਹੀ ਆ ਨਾ। ਠੀਕ ਆ, ਸੋ ਇਹਨਾਂ ਦਾ ਰਿਜ਼ਲਟ ਕਾਫੀ ਸਿਮਿਲਰ ਆਉਣਗੇ ਅਨਲੈਸ ਐਂਡ ਅੰਟਿਲ ਉਹਨਾਂ ਦੇ ਜਿਹੜੀ ਤੁਸੀਂ ਸਪੈਸੀਫਿਕ ਕਿਸੇ ਟੌਪਿਕ ਵਿੱਚ ਚਲੇ ਜਾਂਦੇ ਹੋ ਤੇ ਉਸ ਟੌਪਿਕ ਦੇ ਵਿੱਚ ਵੀ ਸਪੈਸੀਫਿਕ ਕੋਈ ਤੁਸੀਂ ਸਵਾਲ ਪੁੱਛਦੇ ਹੋ, ਉਸ ਸਪੈਸੀਫਿਕ ਸਵਾਲ ਦੇ ਨਾਲ ਵੀ ਤੁਸੀਂ ਕੁਝ ਐਡੀਸ਼ਨਸ ਵਗੈਰਾ ਦੇ ਦਿੰਦੇ ਹੋ, ਹੈਨਾ। ਉੱਥੇ ਵੇਰੀਏਸ਼ਨ ਹੋ ਸਕਦੀ ਡਿਪੈਂਡਿੰਗ ਪਰ ਵੀ ਮਾਡਲ ਟ੍ਰੇਨ ਕੀਤਾ ਹੋਇਆ, ਪਰ ਜਿਹੜਾ ਬੇਸਿਕ ਡੇਟਾ ਸੈੱਟ ਆ ਉਹ ਸਕ੍ਰੇਪਿੰਗ ਹੀ ਆ ਇੰਟਰਨੈਟ ਤੋਂ। ਹਾਂਜੀ, ਸੌਰੀ ਹਰਮਨ ਵਿੱਚ ਗੱਲ ਕਰ ਰਹੇ ਹਾਂ, ਕੀ ਫਿਰ ਚੈਟ GPT ਗਲੋਰੀਫਾਈਡ ਸਰਚ ਇੰਜਨ ਆ? ਤੁਸੀਂ ਕੱਲੀ ਮੇਰੇ ਦਿਲ ਦੀ ਗੱਲ ਨਹੀਂ ਕੀਤੀ, ਜੋ ਕੁਝ ਇੰਟਰਨੈਟ ਦੇ ਉੱਤੇ ਚੈਟਰ ਚੱਲ ਰਿਹਾ ਤੇ ਜਿਹੜੇ 2 ਹਫ਼ਤੇ ਪਹਿਲਾਂ ਇੰਟਰਨੈਟ ਤੇ ਗੱਲ ਚੱਲ ਰਹੀ ਸੀ ਕਿ ਨਾ ਚੈਟ ਇੰਜਨ ਜਿਹੜਾ GPT
ਚੈਟ ਜੀਪੀਟੀ ਨੇ ਜਿਹੜਾ ਸਰਚ ਇੰਜਨ ਆ ਉਹ ਕੱਢ ਦੇਣਾ। ਹੂੰ। ਉਹ ਜੋ ਤੁਸੀਂ ਸੋਚ ਰਹੇ ਹੋ ਐਗਜ਼ੈਕਟਲੀ ਸਾਰੇ ਇਹੀ ਚੀਜ਼ ਸੋਚ ਰਹੇ ਸੀ। ਉਹਨਾਂ ਨੂੰ ਇਹ ਲੱਗਦਾ ਯਾਰ ਆਪਾਂ ਨੂੰ ਅੱਧਾ ਰੇਟ ਆ ਤੇ ਆਪਾਂ ਨੂੰ ਚੈਟ ਜੀਪੀਟੀ ਤੋਂ ਮਿਲ ਜਾਂਦਾ, ਆਪਾਂ ਗੂਗਲ ਤੇ ਕਿਉਂ ਕਰਨ ਜਾਣਾ ਹੈ ਨਾ, ਏਡਾ ਕੰਪਲਿਕੇਟਡ ਹੋ ਜਾਂਦਾ। ਹੂੰ। ਤੇ ਉਹਦੇ ਕਰਕੇ ਮੈਂ ਬੜਾ ਇੰਟਰਸਟਿੰਗ ਹੋਊਗਾ ਵੀ ਜੇ ਗੂਗਲ ਦੇ ਅਗਲੇ ਜਿਹੜੇ ਰਿਜ਼ਲਟ ਆਉਣਗੇ ਜਾਂ ਪਿਛਲੇ ਕੁਝ ਸਾਲਾਂ ਦੇ ਜਿਹੜੇ ਰਿਜ਼ਲਟ ਆ ਉਹਨਾਂ ਨੂੰ ਕੰਪੇਅਰ ਕਰਾਂਗੇ ਕਿ ਜਿਹੜੀ ਉਹਨਾਂ ਦੀ ਐਨੂਅਲ ਰਿਪੋਰਟ ਆਊਗੀ, ਸ਼ਾਇਦ ਉਹ ਮੈਨੂੰ ਲੱਗਦਾ ਕਿ ਯੂਜ਼ਰ ਦੀ ਰਿਪੋਰਟ ਵੀ ਉਹਦੇ ਵਿੱਚ ਹੋਏਗੀ ਸਾਲਾਨਾ। ਉਹਦੇ ਵਿੱਚ ਆਪਾਂ ਓਵਰ ਦਾ ਪੀਰੀਅਡ ਆਫ ਲਾਸਟ 2 ਇਅਰਸ ਆਪਾਂ ਦੇਖਾਂਗੇ ਕਿ ਗੂਗਲ ਸਰਚ ਓਵਰ ਦਾ ਪੀਰੀਅਡ ਆਫ ਟਾਈਮ ਖਾਸ ਤੌਰ ਤੇ ਅਮਰੀਕਾ ਵਿੱਚ ਘਟੀ ਹੈ ਜਾਂ ਨਹੀਂ। ਚੈਟ ਜੀਪੀਟੀ ਦਾ ਮੋਬਾਈਲ ਐਪ ਰੈਵਨਿਊ ਬਹੁਤ ਵਧਿਆ ਜਦੋਂ ਦਾ ਇਹਨਾਂ ਨੇ ਚੈਟ ਜੀਪੀਟੀ 4O ਜਾਂ 40 ਜੋ ਵੀ ਆ 4O ਹੀ ਆ, ਇਹਨਾਂ ਨੇ ਜਿਹੜਾ ਉਹ ਲਾਂਚ ਕੀਤਾ ਆ। ਕਹਿੰਦੇ ਕੰਜ਼ਿਊਮਰ ਦੀ ਡਿਮਾਂਡ ਲਗਾਤਾਰ ਲੇਟੈਸਟ AI ਟੈਕਨੋਲੋਜੀ ਦੇ ਲਈ ਲਗਾਤਾਰ ਵੱਧ ਰਹੀ ਆ। ਪੀਪਲ ਆਰ ਈਟਿੰਗ ਇਟ ਜਿੱਦਾਂ ਕਹਿ ਦਿੰਦੇ ਆ ਨਾ, ਵੀ ਓਪਨ AI ਇਸ ਟਾਈਮ ਕਮਾਈ ਵੀ ਕਰ ਰਹੀ ਆ। ਸੋ ਇਨ ਲੌਂਗ ਰਨ ਵਿਲ ਸੀ ਵੀ ਨਹੀਂ ਕਿੱਥੇ ਸਟੈਂਡ ਰਾਜਕਨ, ਕਰ ਰਿਹਾ ਇਹ ਵੇਖੋ ਮੈਂ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਵੀ ਜੋ ਵੈਲਿਊ ਐਡ ਕੀਤੀ ਹੈ ਚੈਟ ਜੀਪੀਟੀ ਨੇ ਜਾਂ ਓਪਨ AI ਨੇ, ਉਹਦਾ ਕੋਈ ਸਾਨੀ ਨਹੀਂ, ਉਹ 'ਚ ਕੋਈ ਦੋ ਰਾਵਾਂ ਨਹੀਂ, ਉਹ ਕੋਈ ਮਾੜੀ ਚੀਜ਼ ਨਹੀਂ ਹੈ, ਹਨਾ, ਉਹ ਬਹੁਤ ਹੀ ਵਧੀਆ ਚੀਜ਼ ਆ। ਸੋ ਉਹਨੂੰ ਲੈਵਰੇਜ ਕਰਕੇ ਕੰਪਨੀਜ਼ ਨੇ ਗਾਂਹ ਤੋਂ ਗਾਂਹ ਜਾਣਾ ਹੀ ਆ। ਸੋ ਉਹਨਾਂ ਦੀ API ਜਿਹੜੀਆਂ ਹੈਗੀਆਂ ਵਾ, ਉਹ ਜਿਹੜਾ ਮਾਡਲ ਆ, API ਮਾਡਲ ਜਿਹੜੇ ਇਹਨਾਂ ਦੇ ਹੈਗੇ ਆ, ਉਹਦੇ ਅਕੋਰਡਿੰਗ ਜਿਹੜੇ ਇਹਨਾਂ ਦੇ APIs ਹੈਗੇ ਆ, ਉਹਨਾਂ ਦੇ ਹਿਸਾਬ ਦੇ ਨਾਲ ਇਹਨਾਂ ਨੇ ਰੈਵਨਿਊ ਜਨਰੇਟ ਕਰਨਾ ਹੀ ਕਰਨਾ, ਕਿਉਂਕਿ ਹਰ ਇੱਕ ਨੂੰ ਉਸ ਚੀਜ਼ ਦਾ ਫਾਇਦਾ। ਓਵਰਨਾਈਟ ਡਬਲ ਹੋ ਗਿਆ ਇਹਨਾਂ ਦਾ ਰੈਵਨਿਊ, ਨੈਟ ਰੈਵਨਿਊ ਐਪ ਸਟੋਰ ਤੇ ਗੂਗਲ ਜਿਹੜਾ ਉਹ ਪਲੇ ਦੇ ਉੱਤੇ। ਸੋ ਤੁਸੀਂ ਇਮੈਜਿਨ ਕਰ ਸਕਦੇ ਆ ਵੀ ਕਿੰਨੀ ਜ਼ਿਆਦਾ ਲੋਕਾਂ ਨੂੰ ਤਾਂਘ ਆ ਇੱਕ ਅਜਿਹੀ ਜਿਹੜੀ ਉਹ ਚੀਜ਼ ਦੇ ਲਈ। ਨਾਲੇ ਜਦੋਂ ਨਵੀਂ ਟੈਕਨੋਲੋਜੀ ਆਉਂਦੀ ਆ ਹਰ ਇੱਕ ਜਣਾ ਟਰਾਈ ਵੀ ਕਰਦਾ, ਦੇਖਦਾ ਵੀ ਆ, ਤੇ ਜਿੱਦਾਂ ਆਪਾਂ ਦੇਖ ਰਹੇ ਹਾਂ ਵੀ ਕਾਫੀ ਇਹਦੇ ਬੈਨੀਫਿਟ ਆ, ਕਾਫੀ ਇਹਦੇ ਵਿੱਚ ਉਹ ਤੁਹਾਡੀ ਮਦਦ ਕਰ ਰਿਹਾ। ਲੋਕਾਂ ਦੇ ਛੋਟੇ-ਮੋਟੇ ਕੰਮਾਂ ਤੋਂ ਲੈ ਕੇ ਕੰਪਲੈਕਸ ਕੁਐਸਚਨਸ ਦੇ ਆਨਸਰ ਲੱਭਣ ਦੀ ਜਿਹੜੀ ਆ ਉਹ ਕਵਾਇਦ ਜਿਹੜੀ ਚੈਟ ਜੀਪੀਟੀ ਉਹ ਪੂਰੀ ਕਰ ਰਿਹਾ, ਜਾਂ ਕਹਿ ਲਓ ਕੋਈ ਵੀ AI ਦਾ ਜਿਹੜਾ ਉਹ ਮਾਡਲ ਆ, ਚਾਹੇ ਉਹ GPT ਵਾਲਾ ਆ ਤੇ ਚਾਹੇ ਕੋਈ ਹੋਰ ਹੈਗਾ। ਗੱਲਬਾਤ ਨੂੰ ਆਪਾਂ ਜਾਰੀ ਰੱਖਾਂਗੇ, ਇੱਕ ਬ੍ਰੇਕ ਦਾ ਵਕਤ ਹੋ ਗਿਆ। ਪੰਜਾਬੀ ਦੇ ਉੱਤੇ AI ਦਾ ਕੀ ਰੁੱਖ ਆ, ਜਨਰੇਟਿਵ ਪੰਜਾਬੀ ਉਹਦੇ ਬਾਰੇ ਕੀ ਜਿਹੜਾ ਉਹ AI ਦੇ ਰਿਜ਼ਲਟ ਆ ਰਹੇ ਆ ਉਹਦੇ ਬਾਰੇ ਵੀ ਆਪਾਂ ਚਰਚਾ ਕਰਦੇ ਹਾਂ। ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਇਸ ਉੱਤੇ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ। ਇਸ ਮੌਕੇ ਅਪਡੇਟ ਜਿਹੜੀ ਆਪਾਂ ਟੈਕਨੋਲੋਜੀ ਦੀ ਦੁਨੀਆ ਤੋਂ ਲੈ ਕੇ ਹਾਜ਼ਰ ਹੁੰਦੇ ਹਾਂ ਪੰਜਾਬੀ ਟੈਕ ਟਾਕ ਦੇ ਵਿੱਚ। ਹਰਵਿੰਦਰ ਸਿੰਘ, ਸਵਾਗਤ ਹੈ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਮਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਸਾਰੇ ਮਾਣਯੋਗ ਸਰੋਤੇ ਤੇ ਵਿਊਅਰਸ ਤੇ ਇੱਕ ਵਾਰ ਫਿਰ ਤੋਂ ਨਿੱਘਾ ਜੀ ਆਇਆਂ ਨੂੰ ਜੀ। ਜਿਹੜੀਆਂ ਨਵੇਂ ਮਾਡਲਸ ਆ ਰਹੇ ਆ AI ਦੇ, ਜਨਰੇਟਿਵ AI ਦੇ, ਖਾਸ ਕਰਕੇ ਜਦੋਂ ਹੁਣ ਆਪਾਂ ਪੰਜਾਬੀ ਭਾਸ਼ਾ ਦੀ ਗੱਲ ਕਰਦੇ ਹਾਂ, ਬੋਲੀ ਦੀ ਗੱਲ ਕਰਦੇ ਹਾਂ, ਅੱਗੇ ਨਾਲੋਂ ਸੁਧਾਰ ਹੋ ਰਿਹਾ ਆ, ਬੈਟਰ ਹੋ ਰਹੀ ਆ, ਆਨਸਰ ਵਧੀਆ ਆ ਰਹੇ ਆ, ਲਿਖ ਵਧੀਆ ਰਹੇ ਆ। ਕੀ ਇੰਪੈਕਟ ਤੁਸੀਂ ਦੇਖ ਰਹੇ ਆ ਜਨਰੇਟਿਵ ਪੰਜਾਬੀ ਦੇ ਉੱਤੇ? ਹਾਂਜੀ, ਜਨਰੇਟਿਵ AI ਦੀ ਜਦੋਂ ਆਪਾਂ ਗੱਲ ਕਰਦੇ ਨਾ, ਆਪਾਂ ਫਿਰ ਮੈਂ ਦੁਬਾਰਾ ਡੈਫੀਨੇਸ਼ਨ ਦੱਸ ਦਿੰਦਾ। ਜਨਰੇਟਿਵ AI ਦਾ ਇਹ ਹੁੰਦਾ ਕਿ ਜਿਹੜੀ ਚੀਜ਼ ਨੂੰ ਜਨਰੇਟ ਕਰਨਾ ਆਪਣੇ ਕੋਲੋਂ, ਮੰਨ ਲਓ ਤੁਸੀਂ ਕੋਈ ਸਵਾਲ ਪੁੱਛਿਆ ਉਹਨੂੰ, ਇੱਕ ਤਾਂ ਗੂਗਲ ਸਿੰਪਲ ਸਰਚ ਹੁੰਦੀ ਹੈ, ਤੁਹਾਨੂੰ ਆਨਲਾਈਨ ਗੂਗਲ ਸਵਾਲ ਮਿਲ ਜਾਂਦਾ। ਜਿੱਦਾਂ ਅਗਲੇ ਨੇ ਕੋਈ ਵੈਬਸਾਈਟ ਦੇ ਉੱਪਰ ਲਿਖਿਆ, ਰਲਦੇ ਮਿਲਦੇ ਜੇ ਰਿਜ਼ਲਟ ਤੁਹਾਨੂੰ ਸਾਹਮਣੇ ਦਿਖ ਜਾਂਦੇ ਆ, ਹੈ ਨਾ। ਉਹ ਤਾਂ ਹੁੰਦੇ ਪ੍ਰੀ ਰਿਟਨ ਡੇਟਾ, ਹੈ ਨਾ, ਕਿਸੇ ਦਾ ਰਲਦੇ ਮਿਲਦੇ ਕੀਵਰਡ ਸਰਚ ਕੀਤੇ ਤੇ ਉਹ ਤੁਹਾਡੇ ਸਾਹਮਣੇ ਜਵਾਬ ਆ ਗਏ, ਹੈ ਨਾ। ਜਨਰੇਟਿਵ ਇਹ ਚੀਜ਼ ਹੁੰਦਾ ਕਿ ਜਿੱਦਾਂ ਆਪਾਂ ਕਨਵਰਸੇਸ਼ਨ ਰਾਜਕਰਨ ਤੇ, ਹੈ ਨਾ, ਮੈਂ ਆਪਾਂ ਆਪਸ ਕਨਵਰਸੇਸ਼ਨ ਕਰ ਰਹੇ ਹਾਂ, ਮੈਂ ਰਾਜਕਰਨ ਨੂੰ ਕੋਈ ਸਵਾਲ ਪੁੱਛਦਾ ਜਾਂ ਰਾਜਕਰਨ ਮੈਨੂੰ ਪੁੱਛਦਾ, ਮੈਂ ਜਿੱਦਾਂ ਦਾ ਉਹਨੇ ਸਵਾਲ ਪੁੱਛਿਆ ਉਦਾਂ ਨੂੰ ਟੇਲਰ ਕਰਕੇ ਉਹਨੂੰ ਆਨਸਰ ਦਿੱਤਾ, ਹੈ ਨਾ। ਇਹਦਾ ਮਤਲਬ ਵੀ ਮੈਂ ਜਵਾਬ ਜਨਰੇਟ ਕੀਤਾ। ਇਹ ਹੁੰਦਾ ਜਨਰੇਟਿਵ AI ਦੇ ਉੱਤੇ, ਹੈ ਨਾ। ਸੋ ਜਨਰੇਟਿਵ AI ਦੇ ਉੱਤੇ ਰਾਜਕਰਨ ਖੁਸ਼ੀ ਵਾਲੀ ਗੱਲ ਇਹ ਆ, ਵੈਸੇ ਤਾਂ ਸ਼ੁਰੂ ਤੋਂ ਹੀ ਜਿਹੜੇ ਚੈਟ GPT ਆ, ਉਹਨੇ ਇਹਦਾ ਜਿਹੜਾ ਮਾਡਲ ਟ੍ਰੇਨ ਸੀ, GPT ਮਾਡਲ, ਉਹ ਪੰਜਾਬੀ ਦੇ ਲਈ ਬਹੁਤ ਵਧੀਆ ਸੀ ਪਹਿਲੇ ਸਮੇਂ ਤੋਂ ਹੀ। ਪਰ ਜਿਹੜਾ 4.4 ਉਹਦੇ ਵਿੱਚ ਮਾਡਲ ਸਾਹਮਣੇ ਲੈ ਕੇ ਆਂਦਾ ਉਹਨਾਂ, ਰਾਜਕਰਨ ਉਹਦੀ ਜਿਹੜੀ ਜਿੱਦਾਂ ਦੀ ਭਾਸ਼ਾ ਵਰਤਦੇ ਆ, ਕੋਰਸ ਉਹਦੇ ਉੱਤੇ ਕੁਛ ਟੱਚ ਹੈਗਾ ਜਿਹੜਾ ਕਿ ਪੰਜਾਬੀ ਭਾਸ਼ਾ ਦੇ ਅੱਖਰ ਨਹੀਂ ਆ, ਹਨਾ। ਤੇ ਉਹ, ਪਰ ਕਹਿਣ ਦਾ ਮਤਲਬ ਹੈ ਵੀ ਤੁਸੀਂ ਉਹਨੂੰ 70-75% ਦੇ ਉੱਤੇ ਜਿਹੜੀ ਉਹਦੀ ਐਕੂਰੇਸੀ ਆ ਉਹਦੀ ਤੁਸੀਂ ਐਸਟੀਮੇਟ ਲਾ ਸਕਦੇ ਹੋ। ਮੈਨੂੰ ਸਾਨੂੰ ਐਜ਼ ਅ ਨੇਟਿਵ ਪੰਜਾਬੀ ਸਪੀਕਰ ਦੇ ਤੌਰ ਦੇ ਉੱਤੇ, ਜੇ ਤੁਸੀਂ ਪੰਜਾਬ ਤੋਂ ਬਾਹਰ ਦੇ ਪੰਜਾਬੀ ਬੋਲਣ ਵਾਲੇ ਹੋ ਤੇ ਸ਼ਾਇਦ ਤੁਹਾਡੇ ਤੱਕ ਇਹ ਜਿਹੜੀ ਤੁਸੀਂ ਉਹਨੂੰ 80-85% ਤੱਕ ਲੈ ਜਾ ਸਕਦੇ ਹੋ, ਹੈ ਨਾ। ਸੋ ਕਹਿਣ ਦਾ ਮਤਲਬ ਹੈ ਵੀ ਜਿਹੜੀ ਐਕੂਰੇਸੀ ਆ ਬਹੁਤ ਜ਼ਿਆਦਾ, ਪੰਜਾਬੀ ਯੂਨੀਵਰਸਿਟੀ ਵੀ ਸਾਡੇ ਕੋਲ ਹੈਗੀ ਹੈ ਭਾਸ਼ਾ ਦੇ ਬੇਸ ਦੇ ਉੱਤੇ, ਪਰ ਉਹਨਾਂ ਕੋਈ ਇਹਦੇ ਉੱਤੇ ਕੰਮ ਨਹੀਂ ਬਹੁਤਾ ਕੀਤਾ, ਹੈ ਨਾ। ਇੰਟਰਨੈਟ ਦੇ ਉੱਪਰ ਜਿਹੜਾ ਡੇਟਾ ਵੀ ਆਪਾਂ ਨੂੰ ਮਿਲਦਾ ਉਹ ਵੀ ਕੋਈ ਬਹੁਤਾ ਪੰਜਾਬੀ ਦਾ ਵਧੀਆ ਨਹੀਂ ਹੈਗਾ, ਜਦ ਕਿ ਉਹ ਈਜ਼ੀਲੀ ਕਰ ਸਕਦੇ ਸੀ। ਬਿਲਕੁਲ ਕਰ ਸਕਦੇ ਸੀ। ਮੈਨੂੰ ਵੈਸੇ ਚਲੋ ਅਜੇ ਵੀ ਕਰ ਲੈਣ, ਪਰ ਮੈਨੂੰ ਅਜੇ ਵੀ ਟਾਕ ਸ਼ੋ, ਚਲੋ ਆਪਣੀ ਟੈਕਨੋਲੋਜੀ ਦੀ ਗੱਲਬਾਤ ਹੁੰਦੀ ਹੈ, ਪਰ ਮੈਨੂੰ ਇਹ ਹੁੰਦਾ ਕਿ ਪੰਜਾਬੀ ਯੂਨੀਵਰਸਿਟੀ ਨੇ ਜਿੰਨਾ ਪੰਜਾਬੀ ਦੀ ਰਿਸਰਚ ਦੇ ਉੱਪਰ ਟੈਕਨੋਲੋਜੀ ਦੇ ਨਾਲ ਰਿਲੇਟਡ ਡੇਟਾ ਉਹਨਾਂ ਬਾਹਰ ਕੱਢਣਾ ਸੀ, ਉਹਨਾਂ ਨਹੀਂ ਕੱਢਿਆ, ਕੁਛ ਨਹੀਂ ਕੀਤਾ। ਦੋਨੋਂ ਯੂਨੀਵਰਸਿਟੀਜ਼, ਆਈ ਮੀਨ, ਜੇ ਤੁਸੀਂ ਪੰਜਾਬੀ ਐਗਰੀਕਲਚਰ ਯੂਨੀਵਰਸਿਟੀ ਦੇ ਹਿਸਾਬ ਦੇ ਨਾਲ ਵੀ ਦੇਖ ਲਓ, ਮੈਨੂੰ ਮਾਫੀ ਚਾਹੁੰਦਾ, ਥੋੜਾ ਆਫ ਟਾਪਿਕ ਹੁੰਦੇ ਆ, ਪਰ ਉਹਨਾਂ ਵੀ ਹੁਣ ਏਡਾ ਵੱਡਾ ਕਿਸਾਨ ਮੋਰਚਾ ਲੱਗਾ, ਉਹਨਾਂ ਦੀ ਕੰਟਰੀਬਿਊਸ਼ਨ ਕੀ ਸੀ? ਕੁਛ ਵੀ ਨਹੀਂ, ਹੈ ਨਾ। ਤੇ ਇਸੇ ਤਰ੍ਹਾਂ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਵਾਸਤੇ ਵੀ, ਹੈ ਨਾ, ਪਿਛਲੇ 10-20 ਸਾਲਾਂ ਦੇ ਵਿੱਚ ਜੋ ਮੈਂ ਆਪਣੀ ਹੋਸ਼ ਦੇ ਵਿੱਚ ਵੇਖਿਆ, ਕੋਈ ਬਹੁਤਾ ਕੰਮ ਯੂਨੀਵਰਸਿਟੀ ਨੇ ਇਹੋ ਜਿਹਾ ਨਹੀਂ ਕੀਤਾ ਜਿਹੜਾ ਸਾਨੂੰ ਦੇਖਣ ਨੂੰ। ਆਫ ਕੋਰਸ ਥੋੜੇ ਬਹੁਤੇ, ਹੈ ਨਾ, ਕੰਮ ਤਾਂ ਉਹਨਾਂ ਕੀਤੇ ਹੋਣਗੇ, ਪਰ ਟੈਕ ਦੇ ਵਿੱਚ ਜੋ ਸਾਹਮਣੇ ਉੱਘੜ ਕੇ ਸਾਹਮਣੇ ਆਇਆ ਕੋਈ ਇਦਾਂ ਦਾ ਕੰਮ, ਉਹ ਸਾਨੂੰ ਦੇਖਣ ਨੂੰ ਨਹੀਂ ਮਿਲਦਾ। ਸੋ ਸੋ ਜਿਹੜਾ ਆਨਲਾਈਨ ਡੇਟਾ ਪਿਆ, ਜਿੱਦਾਂ ਹੁਣ ਮਿਸਾਲ ਦੇ ਤੌਰ ਦੇ ਉੱਤੇ ਮੈਂ ਕੁਛ ਨਾ ਹੀ ਲੈ ਲੈਣਾ, ਹੈ ਨਾ, ਜਗਬਾਣੀ ਜਾਂ ਹੋਰ ਕੋਈ ਨਿਊਜ਼ ਹੈਗੀਆਂ, ਨਿਊਜ਼ ਏਜੰਸੀ, ਜਿਨ੍ਹਾਂ ਵਿੱਚ ਜਿਹੜੇ ਰਾਈਟਰ ਬਾਹਲੇ ਵਧੀਆ, ਉਹਨਾਂ ਦੀ ਲਿਖਣੀ ਪੰਜਾਬੀ ਬਹੁਤੀ ਖਾਲਸ ਨਹੀਂ ਆ। ਸੋ ਜਿਹੜੇ ਮਾਡਲਸ ਟ੍ਰੇਨ ਹੋਏ ਉਹਨਾਂ ਤੋਂ ਹੀ ਹੋਏ ਆ। ਸੋ ਉਹਦੇ ਉੱਤੇ ਜਿਹੜੇ ਇਸ ਤਰ੍ਹਾਂ ਦੇ ਅੱਖਰ ਜਿਹੜੇ ਆ, ਉਹ ਜਿਹੜੀ ਐਕੂਰੇਸੀ ਆਪਣੇ 80% ਜਾਂ 70% ਕਹਿ ਲਓ ਜਿਹੜੀ ਆ ਰਹੀ ਆ, ਉਹ ਉਹਨਾਂ ਤੋਂ ਆ ਰਹੀ ਹੈ ਨਾ। ਜਿਹੜੇ, ਪਰ ਫਿਰ ਵੀ ਮੈਨੂੰ ਇਹ ਆ ਕਿ ਬਹੁਤ ਇਨਕਰੇਜਿੰਗ ਆ, ਜਿਹੜਾ ਸਿੱਖਾਂ ਦੇ ਨਾਲ ਰਿਲੇਟਡ ਡੇਟਾ ਵੀ ਆ, ਉਹ ਵੀ ਕਾਫੀ ਵਧੀਆ ਵਾ ਚੈਟ GPT ਦੇ ਵਿੱਚ। ਸੋ ਇਹ ਤੋਂ ਕਾਫੀ ਕੁਛ ਜਿਹੜਾ ਐਜੂਕੇਸ਼ਨ ਦੇ ਪਰਸਪੈਕਟਿਵ ਤੋਂ ਵੀ ਆਪਾਂ ਦੇਖ ਸਕਦੇ ਹਾਂ। ਹੁਣ 40ਵਾਂ ਸਾਲ ਆ ਰਿਹਾ, ਜਿੱਦਾਂ ਮਿਸਾਲ ਦੇ ਤੌਰ ਦੇ ਉੱਤੇ, ਵੱਡੇ ਤੌਰ ਦੇ ਉੱਤੇ ਮਨਾਇਆ ਜਾ ਰਿਹਾ ਪੂਰੀ ਦੁਨੀਆ ਭਰ ਦੇ ਵਿੱਚ, ਯਾਦਗਾਰ ਦੇ ਤੌਰ ਦੇ ਉੱਤੇ ਜੂਨ 1984 ਦਾ। ਜਾਂ ਉਹਦੇ ਸੰਬੰਧ ਦੇ ਵਿੱਚ ਵੀ ਡੇਟਾ ਆਪਾਂ ਸਰਚ ਕਰਦੇ ਹਾਂ ਆਨਲਾਈਨ ਚੈਟ GPT ਤੇ ਰਹੀ, ਤੇ ਉਹਦੇ ਜਿਹੜੇ ਰਿਜ਼ਲਟ ਆ ਉਹ ਕਾਫੀ ਜ਼ਿਆਦਾ, ਜੇ ਕਹਿ ਲਓ ਵੀ ਬਹੁਤ ਸਿੱਖਾਂ ਦੇ ਹੱਕ 'ਚ ਨਹੀਂ ਆ, ਤੇ ਪਰ ਸਿੱਖਾਂ ਦੇ ਐਂਟਾਈ ਵੀ ਨਹੀਂ ਆ, ਬੈਲੈਂਸ ਸੀ, ਕਾਫੀ ਸਿੱਖ ਪੱਖੀ ਰਿਸਪੌਂਸ ਹੀ ਆਪਾਂ ਨੂੰ ਦੇਖਣ ਨੂੰ ਮਿਲਿਆ। ਸੋ ਕਹਿਣ ਦਾ ਮਤਲਬ ਇਹ ਆ ਕਿ ਜਿਹੜਾ ਜਨਰੇਟਿਵ ਪੰਜਾਬੀ ਦਾ ਕੰਟੈਂਟ ਹੈ, ਚਲੋ ਆਪਾਂ ਆਪਣੀ ਗੱਲ ਦੇ ਉੱਤੇ ਆਉਂਦੇ, ਜਨਰੇਟਿਵ ਪੰਜਾਬੀ ਦਾ ਕੰਟੈਂਟ 4O ਦੇ ਉੱਤੇ ਕਾਫੀ ਬਿਹਤਰ ਆ। ਸੋ ਉਹ ਕਾਫੀ ਜਿਹੜਾ ਉਹਨੂੰ ਆਪਾਂ ਵਰਤ ਸਕਦੇ ਹਾਂ ਆਪਣੇ ਕੰਮਾਂ ਦੇ ਵਿੱਚ, ਹੈ ਨਾ। ਸੋਸ਼ਲ ਮੀਡੀਆ ਦੇ ਜਿਹੜੇ ਇਨਫਲੂਐਂਸਰ ਲੋਕ ਹੋਣਗੇ, ਉਹਨਾਂ ਦੇ ਲਈ ਵੀ ਜਿਹੜਾ ਪੰਜਾਬੀ ਵਿੱਚ ਕੰਟੈਂਟ ਜਨਰੇਟ ਕਰਦੇ ਆ, ਸੋ ਉਹਦੇ ਉੱਤੇ ਹੈਡਰ ਬਣਾਉਣੇ ਜਾਂ ਕਿੱਦਾਂ ਕਰਨਾ, ਉਹ ਉਹਦੇ ਨਾਲ ਇਸ ਜਨਰੇਟਿਵ ਨੂੰ ਯੂਜ਼ ਕਰ ਸਕਦੇ ਆ ਵੀ, ਕਿਉਂਕਿ ਫ੍ਰੀ ਹੈ। ਦੂਜੀ ਗੱਲ, ਚੈਟ GPT ਨੂੰ, ਤਾਂ ਉਹਦੇ ਨਾਲ ਅਸੀਂ ਕੰਟੈਂਟ ਤੋਂ ਸੋਹਣਾ ਪੰਜਾਬੀ ਦਾ ਜਨਰੇਟ ਕਰ ਸਕਦੇ ਹਾਂ। ਠੀਕ ਹੈ, ਨਹੀਂ ਚਲੋ ਚੰਗੀ ਗੱਲ ਆ, ਤੇ ਬੈਟਰ ਜਿਹੜਾ ਹੋਣਾ ਚਾਹੀਦਾ ਆ।
ਆਪਾਂ ਗੂਗਲ ਦੀ ਵੀ ਗੱਲ ਕਰ ਲਈ, ਓਪਨ AI ਦੀ ਵੀ ਹੋ ਗਈ, ਮਾਈਕਰੋਸਾਫਟ ਦੀ ਵੀ ਕਰ ਲਈ। ਐਪਲ ਵਾਲੇ ਕਿੱਥੇ ਖੜੇ ਆ, ਇਹਨਾਂ ਨੇ ਇਲੈਕਟ੍ਰਿਕ ਗੱਡੀ ਬਣਾਉਣੀ ਸੀ, ਫਿਰ ਉਹ ਛੱਡਤੀ। ਸੇਲ ਸੂਲਸ ਵੀ ਇਹਨਾਂ ਦੀਆਂ ਘਟੀਆਂ ਆ, ਨਵੇਂ ਫੋਨਸ ਹੈਂਗ ਵੀ ਹੁਣ ਹੋਣ ਲੱਗ ਜਾਂਦੇ ਆ। AI ਦੇ ਮਾਮਲੇ 'ਚ ਕਿੱਥੇ ਕਾ ਜੀ ਐਪਲ? ਇੱਕ ਜਿਹੜੀ ਕੰਪਨੀ ਰਾਜਕਨ ਗੱਲ ਕਰੀਏ, ਇੱਕ ਮੇਜਰ ਕੰਪਨੀ $1 ਟ੍ਰਿਲੀਅਨ ਤੋਂ ਉੱਪਰ ਵਾਲੀ ਕੰਪਨੀਜ਼ ਦੀ ਆਪਾਂ ਗੱਲ ਕਰਦੇ ਹਾਂ, ਤੇ ਉਹਦੇ 'ਚ ਐਪਲ ਇੱਕ ਕੰਪਨੀ ਆ। ਸੋ ਓਪਨ AI ਦੀ ਰੇਸ ਦੇ ਵਿੱਚ ਕਲੀਅਰਲੀ ਪਿੱਛੇ ਆ। ਅੱਛਾ, ਕੈਚ ਅਪ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਪਰ ਮਿਸਾਲ ਦੇ ਤੌਰ ਤੇ ਮੈਂ ਦੇਖਦਾ ਵੀ ਸਿਰੀ ਅੱਜ ਤੋਂ 10-15 ਸਾਲ ਪਹਿਲਾਂ ਹੀ ਇਹਨਾਂ ਕੱਢ ਦਿੱਤਾ ਸੀ, ਹਨਾ। ਇੰਨਾ ਕੁਛ ਹੋਣ ਦੇ ਬਾਵਜੂਦ ਵੀ ਇਸ AI ਰੇਸ ਦੇ ਵਿੱਚ ਇਹ ਫੜ ਹੀ ਰਹੇ ਆ। ਸੋ ਹੁਣ ਕੈਚ ਅਪ ਕਰਨ ਦੀ ਕੋਸ਼ਿਸ਼ ਤਾਂ ਕਰ ਰਹੇ ਆ, ਹਨਾ। ਬਲੂਮਬਰਗ ਦੇ ਵਿੱਚ ਜਿਹੜੀ ਕਿਤੇ ਰਿਪੋਰਟ ਇਹੀ ਤਾਂ ਨਹੀਂ, ਜਿੱਦਾਂ ਸੌਰੀ ਮੈਂ ਤੁਹਾਡੀ ਗੱਲ ਨੂੰ ਵਿੱਚ ਘਟ ਰਿਹਾ, ਹਮੇਸ਼ਾ ਹੀ ਹੁੰਦਾ। ਅਸੀਂ ਟੈਕਨੋਲੋਜੀ 'ਚ ਤਾਂ AI ਵਾਲੇ ਸਭ ਤੋਂ ਐਂਡ 'ਚ ਆਉਂਦੇ ਆ, ਸੌਰੀ ਐਪਲ ਵਾਲੇ ਸਭ ਤੋਂ ਐਂਡ 'ਚ ਆਉਂਦੇ ਆ। ਫਿਰ ਉਹ ਕਹਿਣ ਲੱਗ ਜਾਂਦੇ ਨਹੀਂ ਅਸੀਂ ਵਧੀਆ ਕਰਕੇ ਜਿਹੜਾ ਉਹ ਪੇਸ਼ ਕਰਨਾ ਹੈ, ਇਸ ਲਈ ਅਸੀਂ ਲੇਟ ਆ ਰਹੇ ਹਾਂ। ਇਹੀ ਤਾਂ ਨਹੀਂ ਬਣਨਾ ਇਸ ਵਾਰੀ ਵੀ? ਸੋ ਤਾਂ ਗੱਲ ਪ੍ਰੈਜੈਂਟੇਸ਼ਨ ਦੀ ਹੁੰਦੀ ਹੈ ਨਾ। ਮੈਨੂੰ ਪਰਸਨਲੀ ਤੌਰ ਤੇ ਟੈਕਨੋਲੋਜੀ ਸੈਕਟਰ ਦੇ ਵਿੱਚ ਵੀ ਹੁਣ ਕਰਕੇ ਇਹ ਲੱਗਦਾ ਕਿ ਜਦੋਂ ਐਪਲ ਫੋਨ ਕੱਢਦਾ ਤਾਂ ਉਹਦੇ ਪਿੱਛੇ ਹਾਈਪ ਹੀ ਇੰਨੀ ਜ਼ਿਆਦਾ ਹੁੰਦੀ, ਉਹਦਾ ਬ੍ਰਾਂਡ ਹੀ ਏਦਾਂ ਕਿ ਲੋਕੀ ਬੱਲੇ ਬੱਲੇ ਦੇ ਵਿੱਚ ਹੀ ਫੋਨ ਲੈ ਲੈਂਦੇ ਆ। ਕਿਸੇ ਨੇ ਮੈਨੂੰ ਏਦਾਂ ਹੀ ਕੋਈ ਬੰਦਾ ਕਹਿੰਦਾ ਕਿ ਯਾਰ, ਹਨਾ, ਮੇਰੇ ਕੋਲ ਚਲੋ 2-3-4 ਜਨਰੇਸ਼ਨ ਪੁਰਾਣਾ ਫੋਨ ਆ, ਤੇ ਮੈਨੂੰ ਕਹਿੰਦੇ ਵੀ ਨਵਾਂ ਫੋਨ ਲੈ ਲੈਣਾ ਸੀ। ਮੈਂ ਕਿਹਾ ਕੀ ਫਰਕ ਕੀ ਆ? ਤੇ ਮੈਨੂੰ ਨਹੀਂ ਸੀ ਪਤਾ ਮੈਂ ਟੈਕਨੋਲੋਜੀ ਦੇ ਵਿੱਚ ਆ, ਹਨਾ। ਕਹਿੰਦੇ ਯਾਰ ਨਵੇਂ ਦੀ ਵੀਡੀਓ ਬੜੀ ਵਧੀਆ ਬਣਦੀ ਆ। ਮੈਂ ਅੱਛਾ, ਮੈਨੂੰ ਤੇ ਏਦਾਂ ਲੱਗਦਾ ਨਹੀਂ ਵੀ ਪੁਰਾਣੇ ਦੀ ਵੀਡੀਓ ਦੀ ਵੀ ਕੋਈ, ਹਨਾ, ਕੋਈ ਏਦਾਂ ਦੀ ਨਹੀਂ ਮਾੜੀ ਬਣਦੀ ਹੋਏ ਪੁਰਾਣੇ ਵਿੱਚ। ਪਰ ਕਹਿਣ ਦਾ ਮਤਲਬ ਇਹ ਹੈ ਕਿ ਉਹਨਾਂ ਦੀ ਮਾਰਕੀਟਿੰਗ ਹੀ ਰਾਜਕਨ ਏਡੀ ਵਧੀਆ ਕਿ ਕੁਛ ਵੀ ਮੇਜਰ ਜੀ ਨਵਾਂ ਪ੍ਰੋਸੈਸਰ ਆ ਜੀ, ਨਵਾਂ ਆਹ ਵਾ, ਪਿਛਲੀ ਵਾਰ ਨਾ ਹੋ ਜਾਊਗਾ, ਇਹਦੇ ਨਾਲ ਹੋ ਜਾਊਗਾ, ਪਰ ਉਹ ਜਿਹੜੇ ਐਪਲੀਕੇਸ਼ਨ ਉਹ ਮਾਰਕੀਟਿੰਗ ਚੀਜ਼ਾਂ ਹੀ ਆਮ ਲੋਕੀ ਸ਼ਾਇਦ ਉਹਨੂੰ ਕਦੇ ਵਰਤਦੇ ਵੀ ਨਹੀਂ ਆ। ਪਰ ਜਸਟ ਬਿਕਾਜ਼ ਗੁਆਂਢੀ ਨੇ ਨਵਾਂ ਫੋਨ ਲਿਆ, ਮੈਂ ਵੀ ਨਵਾਂ ਲੈ ਲਾ, ਸੋ ਉਹਦੇ ਵਿੱਚ ਉਹਨਾਂ ਕਾਫੀ ਪੈਸੇ ਕਮਾਏ ਆ, ਇੱਕ ਬ੍ਰਾਂਡ ਬਿਲਡ ਕਰਕੇ, ਬ੍ਰਾਂਡ ਨੇਮ ਦੇ ਉੱਤੇ ਨਾ। ਇਹ ਵੀ ਇੱਕ ਬਿਜ਼ਨਸ ਹੀ ਆ। ਬਿਲਕੁਲ ਬਿਲਕੁਲ। ਪਰ AI ਦੀ ਆਪਾਂ ਗੱਲ ਕਰਦੇ ਹਾਂ, 에ਅਰ ਇਸ ਦੇ ਵਿੱਚ ਜਿਹੜੀ ਉਹਨੂੰ ਕਹਿੰਦੇ ਆ ਵੀ ਬਲੂਮਬਰਗ ਦੀ ਮੈਂ ਰਿਪੋਰਟ ਦੀ ਗੱਲ ਕਰਨ ਲੱਗਾ ਸੀ। ਸੋ ਬਲੂਮਬਰਗ ਦੀ ਰਿਪੋਰਟ ਦੇ ਵਿੱਚ ਇਹ ਕਿਹਾ ਸੀ ਕਿ ਐਪਲ ਇਜ਼ ਗॉट ਫਲੈਟ ਫੁੱਟਡ ਇਨ ਜਨਰੇਟਿਵ AI ਰੇਸ, ਹੈ ਨਾ। ਫਲੈਟ ਫੁੱਟ ਹੀ ਭੱਜ ਨਹੀਂ ਰਹੇ ਵਿਚਾਰੇ, ਖੜੇ ਹੀ ਆ, ਉਹਨਾਂ ਦਾ ਹਾਲ ਮਾੜਾ ਆ, ਨਾਟ ਸੋ ਗੁੱਡ। ਸੋ ਉਹਦੇ ਉੱਤੇ ਵੀ ਕਾਫੀ ਜ਼ੋਰ ਲੱਗਾ ਹੋਇਆ ਕਿ ਉਹਨਾਂ ਦੇ ਜਿਹੜੇ ਬੋਰਡ ਆਫ ਡਾਇਰੈਕਟਰਸ ਵੀ ਭਾਈ ਤੁਸੀਂ ਵੀ ਕੁਝ ਕਰੋ AI ਦੇ ਉੱਤੇ। ਤੁਹਾਡੇ ਕੋਲ ਟੈਕਨੋਲੋਜੀ ਤੇ ਸਿਮਿਲਰ ਟੈਕਨੋਲੋਜੀ ਤਾਂ ਤੁਹਾਡੇ 15 ਸਾਲ ਪਹਿਲਾਂ ਹੀ ਹੈਗੀ ਸੀ, ਪਰ ਉਹਦੇ ਤੁਸੀਂ ਕੋਈ ਬਿਲਡ ਨਹੀਂ ਕੀਤਾ, ਹੈ ਨਾ। ਸੋ ਗੱਲ ਹੁਣ ਟਿਮ ਕੁੱਕ, ਮੈਨੂੰ ਲੱਗਦਾ ਕਿ ਜੇ 2 ਸਾਲ ਤੱਕ ਨਾ ਕੁਝ ਪਰਫਾਰਮ ਕਰ ਰਹੇ ਤੇ ਟਿਮ ਕੁੱਕ ਨੂੰ ਬਾਹਰ ਦਾ ਰਸਤਾ ਦਿਖਾ ਦੇਣਗੇ। ਕਿਉਂਕਿ ਜਿਹੜਾ ਐਪਲ ਹੈ ਨਾ, ਉਹਨੂੰ ਜਿਹਨੂੰ ਅੰਗਰੇਜ਼ੀ 'ਚ ਇੱਕ ਵਰਡ ਯੂਜ਼ ਕਰਦੇ ਆ ਕਿ ਪਰਫੈਕਟ ਸਟਾਰਮ ਐਪਲ ਦੇ ਵਾਸਤੇ। ਜਦੋਂ ਤੁਸੀਂ ਕਿਹਾ ਉਹਦੀ ਸੇਲਸ ਘਟ ਰਹੀਆਂ, ਹੈ ਨਾ, ਉਹ ਆਪਾਂ ਦੇਖਿਆ ਸਾਹਮਣੇ। ਤੇ ਜਦੋਂ ਸੇਲਸ ਉਹਦੀਆਂ ਘਟੀਆਂ ਤੇ ਉਸ ਤੋਂ ਬਾਅਦ ਉਹਨਾਂ ਹੁਣ ਸੇਲਸ ਨੂੰ ਇੰਪਰੂਵ ਕਰਨ ਦੇ ਲਈ ਕੁਝ ਨਵੀਆਂ ਚੀਜ਼ਾਂ ਲੈ ਕੇ ਆਉਂਦੀਆਂ, ਹਨਾ, ਜਿਨ੍ਹਾਂ ਦੇ ਵਿੱਚ ਉਹਨਾਂ ਜਿਹੜੇ ਪੁਰਾਣੇ ਆਈਫੋਨ ਹੈਗੇ ਆ ਉਹਨਾਂ ਦਾ ਟ੍ਰੇਡ ਇਨ ਵੈਲਿਊ ਉਹਨਾਂ ਵਧਾਈ, ਹਨਾ। ਕਿਸੇ ਦੇ $30 ਤੱਕ ਵੀ ਵਧਾਈ ਹੈ, ਪਿਛਲੇ ਲੋਕੀ ਪੁਰਾਣੇ ਇਨਸੈਂਟੀਵਾਈਜ਼ ਹੋਣ, ਪੁਰਾਣੇ ਫੋਨ ਦੇ ਕੇ ਨਵੇਂ ਫੋਨ ਲੈਣ, ਹਨਾ। ਸੋ ਇਹ ਇਦਾਂ ਦੇ ਸਾਰੇ ਉਹ ਕੰਮ ਕਰ ਰਹੇ ਆ। ਪਰ ਫਿਰ ਵੀ ਜਿਹੜਾ AI ਦੇ ਬੇਸ ਦੇ ਉੱਤੇ, ਕਿਉਂਕਿ ਫਿਊਚਰ AI ਦਾ ਵਾ, ਹਨਾ, ਖਾਸ ਤੌਰ ਤੇ ਟੈਕ ਫੀਲਡ ਦੇ ਵਿੱਚ ਤੁਸੀਂ ਹੈਗੇ ਹੋ, ਤੇ ਜਿਹੜਾ ਪਿਛਲੇ 13-14 ਸਾਲ ਦੇ ਉੱਤੇ ਜਿਹੜਾ ਟਿਮ ਕੁੱਕ ਦਾ ਜਿਹੜਾ CEO ਐਪਲ ਦੇ, ਉਹਨਾਂ ਦਾ ਇੱਕ ਮੈਨੂੰ ਲੱਗਦਾ ਉਹ ਘਟ ਰਿਹਾ ਵਾ, ਕਰਾਊਡ ਜਿਹਾ ਥੋੜਾ ਘਟ ਰਿਹਾ ਵਾ। ਜੇ ਉਹਨਾਂ AI ਦੀ ਰੇਸ ਦੇ ਵਿੱਚ ਨਾ ਕੋਈ ਕੰਮ ਪੇਸ਼ ਕੀਤਾ ਤੇ ਫਿਰ ਉਹਨਾਂ ਦੇ ਲਈ ਆਉਣ ਵਾਲਾ ਖਤਰਾ ਹੋ ਜਾਊਗਾ। ਬਿਲਕੁਲ ਬਿਲਕੁਲ। ਸੋ ਕੰਪਨੀਆਂ ਜੇ ਸਮੇਂ ਦੀ ਹਾਨੀ ਨਹੀਂ ਰਹਿਣਗੀਆਂ ਤਾਂ ਆਬਸਲੀਟ ਹੋ ਜਾਂਦੀਆਂ, ਪਿੱਛੇ ਰਹਿ ਜਾਂਦੀਆਂ, ਡੈਡ ਹੋ ਜਾਂਦੀਆਂ। ਨੋ ਡਾਊਟ ਵੱਡੇ ਵੱਡੇ ਬ੍ਰਾਂਡ ਕਿਸੇ ਟਾਈਮ ਦੇ ਉੱਤੇ ਆ ਕੇ ਡੈਡ ਹੁੰਦੇ ਰਹੇ ਆ, ਤਾਂ ਜੇ ਐਪਲ ਵੀ ਨਹੀਂ ਕਰੂਗਾ ਤਾਂ ਆਬਵੀਅਸਲੀ ਉਹ ਪਿੱਛੇ ਜਿਹੜੇ ਕਿਤੇ ਨਾ ਕਿਤੇ ਰਹਿ ਜਿਹੜੀ ਤੁਸੀਂ ਗੱਲ ਮੈਂ ਕੀਤੀ ਉਹਦੇ ਤੇ ਨਾ ਬਲੂਮਬਰਗ ਨੇ ਵੀ ਐਗਜ਼ੈਕਟਲੀ ਸੇਮ ਹੀ ਚੀਜ਼ ਉਹਨਾਂ ਨੂੰ ਕਹੀ ਹੈ ਕਿ ਕਹਿੰਦੇ ਕਿ ਜੇ ਤੁਸੀਂ ਅੰਡਰਸਟੈਂਡ ਕਰਨਾ ਹੈ ਕਿ ਐਪਲ ਕਿੱਥੇ ਖਲੋਤਾ ਵਾ, ਤੇ ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ ਵੀ ਬਾਸਕਟਬਾਲ ਦੀ ਐਗਜ਼ਾਮਪਲ, ਵੀ ਵੀ ਐਪਲ ਕੋਲ ਕਾਫੀ ਸਮਾਂ ਪਹਿਲਾਂ 2011 ਦੇ ਵਿੱਚ ਉਹਨਾਂ ਸੀਰੀ ਲਾਂਚ ਕੀਤਾ ਸੀ, ਹਨਾ, ਤੇ ਉਹ ਪ੍ਰੈਕਟਿਸ ਹੀ ਕਰਦੇ ਪਏ, ਹੁਣ ਤੱਕ ਹੀ ਪ੍ਰੈਕਟਿਸ ਕਰਦੇ ਆਏ ਆ, ਠੀਕ ਆ। ਤੇ ਗੇਮ ਹੁਣ ਪਰ ਅੰਡਰਵੇ ਆ, ਪਰ ਜਿਹੜਾ ਐਪਲ ਆ ਉਹ ਅਜੇ ਵੀ 20 ਪੁਆਇੰਟ ਪਿੱਛੇ ਆ। ਬਲੂਮਬਰਗ ਨੇ ਬਾਸਕਟਬਾਲ ਦੇ ਨਾਲ ਉਹਨੂੰ ਕੰਪੇਅਰ ਕੀਤਾ, ਠੀਕ ਆ। ਤੇ ਉਹ ਕਹਿੰਦੇ ਵੀ ਜੇ ਉਹਨੇ ਕਮ ਬੈਕ ਆਉਣਾ ਵਾ, ਸਟੇਜਿੰਗ ਕਮ ਬੈਕ, ਤੇ ਕਹਿੰਦੇ ਇਹ ਗੇਮ ਦੇ ਫਸਟ ਕੁਆਰਟਰ ਦੇ ਵਿੱਚ ਐਪਲ ਦੇ ਲਈ ਬਹੁਤ ਡਿਫਿਕਲਟ ਹੋਏਗਾ, ਕਿਉਂਕਿ ਓਪਨ AI ਤੇ ਆਉਣ ਦੇ ਨਾਲ ਮਾਈਕਰੋਸਾਫਟ ਨੇ ਤਾਂ ਉਹਦੀ ਲੈ ਹੀ ਲਈ, ਕਿਉਂਕਿ ਮਾਈਕਰੋਸਾਫਟ ਨਾਲ ਕੋਲੈਬੋਰੇਸ਼ਨ ਆ, ਮਾਈਕਰੋਸਾਫਟ ਫੰਡਡ ਕੰਪਨੀ ਆ, ਮਾਈਕਰੋਸਾਫਟ ਤੇ ਉੱਤੇ ਆ ਗਈ। ਗੂਗਲ ਨੇ ਵੀ ਕਾਫੀ ਜ਼ੋਰਾਂ ਸ਼ੋਰਾਂ ਦੇ ਨਾਲ, ਹੈ ਨਾ, ਕੰਮ ਸ਼ੁਰੂ ਕੀਤਾ, ਤੇ ਪਰ ਉਹ ਤੋਂ ਨਾਲ ਇਹ ਆ ਕਿ
ਜਿਹੜਾ OpenAI, ਮਾਈਕਰੋਸਾਫਟ ਤੇ ਗੂਗਲ ਦੀ ਆਪਾਂ ਗੱਲ ਕੀਤੀ, ਆਲਰੇਡੀ AI ਸੁਪਰਸਟਾਰ ਹੋ ਗਿਆ। ਤੇ ਜੇ ਕਹਿੰਦੇ ਐਪਲ ਨੇ ਪ੍ਰਾਇੋਰਟੀ ਦੇ ਉੱਤੇ ਨਾ ਕੰਮ ਕੀਤਾ ਤੇ ਉਹਦੀ ਕਹਿੰਦਾ ਤੋਂ ਪਿੱਛੇ ਰਹਿ ਜਾਣਗੇ। ਤੇ ਇੱਕ ਉਹਨਾਂ ਟਰਮ ਯੂਜ਼ ਕੀਤੀ, ਕਹਿੰਦਾ ਐਪਲਸ ਪ੍ਰਾਇੋਰਟੀ ਨਾਓ ਇਜ਼ ਨਾਟ ਗੈਟਿੰਗ ਸਮੋਕਡ ਔਨ ਇਟਸ ਹੋਮ ਫਲੋਰ ਕਹਿੰਦਾ ਭਾਵ ਹੈ ਕਿ ਉਹਨਾਂ ਜਿਹੜੇ ਆ ਅਸਿਸਟੈਂਟ ਵਗੈਰਾ ਜਿਹੜੇ ਕੰਮ ਹੈ ਨਾ ਇਹ ਤਾਂ ਕਾਫੀ ਸਮਾਂ ਪਹਿਲਾਂ ਹੀ ਕੱਢ ਦਿੱਤੇ ਸੀ, ਉਹਦਾ ਹੀ ਆਪਣਾ ਹੀ ਫਲੋਰ ਹੋਇਆ। ਬਿਲਕੁਲ ਤੇ ਉਹਦੇ ਫਲੋਰ ਤੇ ਦੂਸਰੇ ਨੇ ਆ ਕੇ ਕਬਜ਼ਾ ਕਰ ਹਾਂਜੀ, ਲਈ ਕੋਸ਼ਿਸ਼ ਮੋਰੇ ਸੀਗੇ ਤੇ ਪਿੱਛੇ ਰਹਿ ਰਹੇ ਆ, ਸੋ ਨਹੀਂ ਤਾਂ ਫਿਰ ਪਿੱਛੇ ਜਿਹੜੇ ਉਹ ਰਹਿ ਜਾਣਗੇ। ਇਹ ਤੋਂ ਥੋੜੀ ਜਿਹੀ ਹਟ ਗਈ ਇੱਕ AI ਤੋਂ ਖਬਰ, ਉਹ ਵੀ ਟੈਕਨੋਲੋਜੀ ਵਾਲੀ ਸ਼ੇਅਰ ਕਰੀਏ। ਪੋਰਟਲਸ ਰੀਸੈਂਟਲੀ ਆਏ ਸੀ ਨਿਊਯਾਰਕ, ਡਬਲਿਨ ਤੇ ਹੋਰ ਇਦਾਂ ਮੁਲਕਾਂ ਦੇ ਦਰਮਿਆਨ ਆਮੋ ਸਾਹਮਣੇ ਬੇਸਿਕਲੀ ਕੈਮਰੇ ਲਾਏ ਸੀ ਰੀਅਲ ਟਾਈਮ। ਇੱਥੇ ਗੋਲਾ ਜਿਹਾ ਬਣਾਇਆ ਸੀ ਜਿੱਦਾਂ ਪੋਰਟਲ ਗੇਮਸ ਵਾਲਾ ਜਿਹੜਾ ਸੀਗਾ। ਔਰ ਫਿਰ ਸ਼ਰਾਰਤੀ ਜਿਹੜੇ ਉਹ ਸ਼ਰਾਰਤੀ ਵੀ ਹੁੰਦੇ ਆ, ਕੁਛ ਸ਼ਰਾਰਤਾਂ ਕੀਤੀਆਂ ਤੇ ਇਵੈਂਚੁਅਲੀ ਇਹਨਾਂ ਨੂੰ ਬੰਦ ਜਿਹੜਾ ਉਹ ਕਰਨਾ ਪਿਆ ਸੀਗਾ। ਹੋਣਾ ਤੇ ਕੰਪਨੀ ਦਾ ਓਬਵੀਅਸਲੀ ਗਿਮਿਕ ਹੀ ਆ ਕਿਸੇ ਨਾ ਕਿਸੇ ਦਾ, ਉਹਨਾਂ ਨੇ ਉਹ ਚੀਜ਼ ਜਿਹੜੀ ਉਹ ਕਰ ਰਹੇ ਆ। ਪਰ ਲੋਕ ਕਾਫੀ ਜ਼ਿਆਦਾ ਇਸ ਦੇ ਲਈ ਲੈਣਾ ਲਾ ਕੇ ਖੜ ਜਾਂਦੇ ਆ ਤੇ ਹੁਣ ਕਹਿੰਦੇ ਦੁਬਾਰਾ ਰੀਓਪਨ ਕਰਨ ਬਾਰੇ ਸੋਚ ਰਹੇ ਆ ਵੀ ਇਨਅਪਰੋਪਰੀਏਟ ਜਿਹੜਾ ਬਿਹੇਵੀਅਰ ਆ ਉਸ ਤੋਂ ਬਚਾਅ ਜਿਹੜਾ ਉਹ ਹੋ ਸਕੇ। ਪਰ ਬੇਸਿਕਲੀ ਵੱਖ-ਵੱਖ ਟਾਈਮ ਜ਼ੋਨ ਵਾਲੇ ਸ਼ਹਿਰਾਂ ਨੂੰ, ਜੋ ਕਿ ਧਰਤੀ ਦੇ ਇੱਕ ਪਾਸੇ ਦੂਜੇ ਪਾਸੇ ਉਲਟ ਨੇ, ਉਹਨਾਂ ਨੂੰ ਆਪਸ ਦੇ ਵਿੱਚ ਇਸ ਪੋਰਟਲ ਦੇ ਜ਼ਰੀਏ ਜੋੜਨ ਦੀ ਜਿਹੜੀ ਉਹ ਗੱਲ ਕਰ ਰਹੇ ਆ ਵੀ ਤੁਸੀਂ ਰੀਅਲ ਟਾਈਮ 'ਚ ਦੇਖੋ ਦੂਜੇ ਪਾਸੇ ਕੀ ਹੋ ਰਿਹਾ। ਹਾਂਜੀ, ਸੋ ਦੇਖੋ ਰਾਜਕਨ ਗੱਲ ਇਹ ਕਿ ਟੈਕਨੋਲੋਜੀ ਦੇ ਆਉਣ ਦੇ ਨਾਲ ਇੰਨਾ ਕੁਛ ਅਵੇਲੇਬਲ ਆ, ਪਰ ਬੇਸਿਕ ਗੱਲ ਜਿਹੜੀ ਉਹ ਹੈ ਕਿ ਬੰਦੇ ਕੋਲ ਜ਼ਿੰਦਗੀ ਦੇ ਵਿੱਚ 24 ਘੰਟੇ ਹੀ ਆ। ਐਗਜ਼ੈਕਟਲੀ। ਸੋ ਉਹ ਨਹੀਂ ਵੱਧ ਰਹੇ। ਸੋ ਜਿਹੜੀ ਕੰਪਨੀਜ਼ ਆ ਜਾਂ ਵੱਧ ਤੋਂ ਵੱਧ ਜਿਹੜਾ ਪੈਸਾ ਜਨਰੇਟ ਕਰਨ ਵਾਲੀ ਜਿਹੜੀ ਗੱਲ ਆ ਉਹ ਹੈ ਕਿ ਜਿੰਨੀ ਲੋਕਾਂ ਦੀ ਅਟੈਂਸ਼ਨ ਕਿਸੇ ਚੀਜ਼ ਦੇ ਵੱਲ ਹੋਏਗੀ, ਉਨੀ ਉਹ ਪੈਸਾ ਅਟਰੈਕਸ਼ਨ ਕੋਈ ਚੀਜ਼ ਲੈਗੀ, ਉਹਨਾਂ ਪੈਸਾ ਵੱਧ ਜਨਰੇਟ ਕਰੇਗੀ, ਹੈ ਨਾ। ਆਪਾਂ ਸੋਸ਼ਲ ਮੀਡੀਆ ਦੇ ਐਗਜ਼ਾਮਪਲ ਬਾਰ-ਬਾਰ ਡਿਸਕਸ ਕਰਦੇ ਹਾਂ। ਲੋਕੀ ਟਾਈਮ ਖਰਚਦੇ ਆਪਣਾ ਤੇ ਉਹ ਪੈਸੇ ਕਮਾਉਂਦੇ ਆ, ਪਰ ਉਹ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਕਿ ਜਿਹੜਾ ਕੰਟੈਂਟ ਆ ਉਹ ਵੱਧ ਤੋਂ ਵੱਧ ਅਲਿਓਰਿੰਗ ਹੋਏ ਤਾਂ ਕਿ ਲੋਕੀ ਸੋਸ਼ਲ ਮੀਡੀਆ ਦੇ ਉੱਤੇ ਲੱਗੇ ਰਹਿਣ। ਪਹਿਲਾਂ ਚੀਜ਼ਾਂ ਇੱਦਾਂ ਹੁੰਦੀਆਂ ਸੀ ਹਨਾ, ਵਧੀਆ ਚੀਜ਼ਾਂ ਮਾਰਕੀਟ ਦੇ ਵਿੱਚ ਆਉਂਦੀਆਂ ਸੀ, ਤੁਸੀਂ ਸ਼ਾਪਿੰਗ ਕਰਨ ਜਾਂਦੇ ਸੀ। ਸੋ 24 ਘੰਟਿਆਂ ਦੇ ਵਿੱਚ ਵੱਧ ਤੋਂ ਵੱਧ ਵੱਖ-ਵੱਖ ਕੰਪਨੀਆਂ ਦਾ ਜਾਂ ਵੱਖ-ਵੱਖ ਆਰਗੇਨਾਈਜੇਸ਼ਨ ਦਾ ਜਾਂ ਵੱਖ-ਵੱਖ ਐਸਟੈਬਲਿਸ਼ਮੈਂਟ ਸੀ ਕਹਿ ਲਓ ਵੱਡੇ ਤੌਰ ਦੇ ਉੱਤੇ, ਉਹਨਾਂ ਦਾ ਧਿਆਨ ਹੁੰਦਾ ਕਿ ਜਿਹੜੇ ਉਹਨਾਂ ਦਾ ਜਿਹੜੇ ਉਹ ਕੰਮ ਕਰ ਰਹੇ ਵੱਧ ਤੋਂ ਵੱਧ ਅਟਰੈਕਸ਼ਨ ਉੱਧਰ ਹੋਏ ਲੋਕਾਂ ਦੀ। ਸੋ ਇੱਦਾਂ ਦੇ ਬਹੁਤ ਜਿਹੜੇ ਆਉਂਦੇ ਆ ਜਾਂਦੇ ਆ ਇੱਦਾਂ ਦੇ ਜਿਹੜੇ ਆਈਡੀਆਜ਼ ਆ, ਸੋ ਇਹ ਆਉਂਦੇ ਜਾਂਦੇ ਰਹਿਣੇ। ਮੈਂ ਤੈਨੂੰ ਏਦਾਂ ਦੇਖਦਾ। ਸੋ ਆਪਾਂ ਥੋੜੀ ਜਿਹੀ ਇੱਕ ਇਹ ਵੀ ਹਰਵਿੰਦਰ ਗੱਲ ਕਰ ਲਈਏ, JP Morgan ਜਿਹੜੀ ਕ੍ਰੈਡਿਟ ਕਾਰਡ ਵਾਲੀਆਂ ਜਿਹੜੀਆਂ ਕੰਪਨੀਜ਼ ਆ, ਬੈਂਕਸ ਆ ਜਿੱਦਾਂ ਬੇਸਿਕਲੀ ਲੈਂਡਰ, ਮਾਸਟਰ ਕਾਰਡ, ਇਹ ਕਹਿੰਦੇ ਵੀ ਬਾਇਓਮੈਟ੍ਰਿਕ ਬ੍ਰੇਕ ਥਰੂ ਦੇ ਵੱਲ ਨੂੰ ਕਹਿੰਦੇ ਵੀ ਅਸੀਂ ਉਸ ਸਾਲ ਦੇ ਵਿੱਚ ਆ, ਜਿਹਦੇ ਵਿੱਚ ਆਪਾਂ ਜਿੱਦਾਂ ਚਿਪਸ ਆ ਉਹ ਦੂਰੋਂ ਲਾ ਕੇ ਟੱਚ ਕਰਕੇ ਕਰ ਲੈਂਦੇ ਸੀ ਵੀ ਇਨਸਰਟ ਨਹੀਂ ਕਰਨੀਆਂ ਪੈਂਦੀਆਂ ਤੇ ਉੱਦਾਂ ਪੇ ਹੋ ਜਾਂਦਾ ਸੀ। ਫੋਨ ਦੇ ਉੱਤੇ ਜਿਨ੍ਹਾਂ ਕੋਲ ਐਪਲ ਆ ਫੇਸ ID ਦੇ ਨਾਲ ਇਨ ਐਪ ਪਰਚੇਜ਼ਿਸ ਦਾ ਜਾਂ ਐਪ ਨੂੰ ਡਾਊਨਲੋਡ ਕਰਨਾ, ਉਹ ਸਾਰੀਆਂ ਚੀਜ਼ਾਂ ਆਲਰੇਡੀ ਅਨੇਬਲਡ ਆ। ਹੁਣ ਕਹਿੰਦੇ ਵੀ ਕੁਛ US ਦੇ ਰੈਸਟੋਰੈਂਟਸ ਆਲਰੇਡੀ ਜਿਹੜੇ ਆਪਣੇ ਉਹਨਾਂ ਦੇ ਖਪਤਕਾਰ ਆ ਉਹਨਾਂ ਨੂੰ ਪੇ ਬਾਏ ਫੇਸ ਦੀ ਜਿਹੜੀ ਆਪਸ਼ਨ ਆ ਉਹ ਦੇ ਰਹੇ ਆ। ਏਸ਼ੀਆ ਦੇ ਵਿੱਚ ਇਹ ਜਿਹੜੀ ਟੈਕਨੋਲੋਜੀ ਆਲਰੇਡੀ ਅਵੇਲੇਬਲ ਆ Alipay ਦੇ ਕਰਕੇ। ਤੇ ਹੁਣ ਇਹ ਜਿਹੜੀਆਂ ਕੰਪਨੀਜ਼ ਇੱਥੇ ਅਮਰੀਕਾ ਦੇ ਵਿੱਚ ਤੇ ਬਾਕੀ ਦੁਨੀਆ ਦੇ ਵਿੱਚ ਪੇ ਬਾਏ ਫੇਸ ਫੀਚਰ ਜਿਹੜਾ ਆ ਉਹ ਜਲਦ ਹੀ ਕਹਿੰਦੇ ਲਾਂਚ ਕਰਨ ਜਾ ਰਹੀ ਆ। ਪ੍ਰਾਈਵੇਸੀ ਦਾ ਕੰਸਰਨ ਆਟੋਮੈਟਿਕਲੀ ਇਸ ਦੇ ਵਿੱਚ ਰਹਿਣਾ ਆ। ਟੈਕਨੋਲੋਜੀ ਦੀ ਦੁਨੀਆ ਦੇ ਵਿੱਚ ਕੋਈ ਨਵੀਂ ਚੀਜ਼ ਨਹੀਂ, ਪ੍ਰਾਈਵੇਸੀ ਦਾ ਜਿਹੜਾ ਹੈਗਾ ਆ ਖਤਰਾ। ਤੇ ਜੂਨੀਪਰ ਰਿਸਰਚ ਫੋਰਕਾਸਟ ਇਹ ਕਰ ਰਿਹਾ ਆ ਵੀ 2025 ਤੱਕ ਬਾਏ ਫੇਸ ਜਿਹੜੀਆਂ ਮੋਬਾਈਲ ਬਾਇਓਮੈਟ੍ਰਿਕਸ ਪੇਮੈਂਟ ਆ ਉਹ $3 ਟ੍ਰਿਲੀਅਨ ਤੱਕ ਜਿਹੜੀਆਂ ਉਹ ਪਹੁੰਚ ਜਾਣਗੀਆਂ। ਸੋ ਹੋ ਸਕਦਾ ਵੀ ਆਉਣ ਵਾਲੇ ਸਮੇਂ 'ਚ ਤੁਹਾਨੂੰ ਕਾਰਡ ਵੀ ਨਾ ਕੱਟਣਾ ਪਵੇ, ਬਾਏ ਫੇਸ ਹੀ ਜਿਹੜਾ ਉਹ ਤੁਸੀਂ ਪੇ ਜਿਹੜਾ ਉਹ ਕਰਿਆ ਕਰੋਗੇ। ਜੀ, ਸੋ ਰਾਜਕਨ ਮੈਂ ਆਪਣੇ ਸਰੋਤੇ ਦੇ ਵਿਊਅਰਸ ਨੂੰ ਰਿਮਾਈਂਡ ਕਰਵਾ ਦਾਂ ਕਿ ਜੇ ਬਾਇਓਮੈਟ੍ਰਿਕ ਦੇ ਬੇਸ ਦੇ ਉੱਤੇ ਤੁਸੀਂ ਇਹਦੀ ਗੱਲ ਕਰਨੀ ਆ, ਪੇਮੈਂਟਸ ਦੀ ਗੱਲ ਦੇ ਬਾਰੇ ਹੋਰ ਜਾਣਨਾ, ਤੇ ਅਸੀਂ ਇਹਦੇ ਉੱਤੇ ਇੱਕ ਡੈਡੀਕੇਟਡ ਟਾਕ ਸ਼ੋ ਕੀਤਾ ਸੀ ਜਿਹਦਾ ਨਾਂ ਸੀ ਫ੍ਰਿਕਸ਼ਨਲੈਸ ਰੀਟੇਲ। ਬਿਲਕੁਲ, ਹੈ ਨਾ। ਸੋ ਉਹਦੇ ਉੱਪਰ ਇਹ ਸੀ ਕਿ ਤੁਸੀਂ ਕੁਛ ਵੀ ਨਾ ਉੱਥੇ ਚੈੱਕਆਊਟ ਕਾਊਂਟਰ ਹੋਣਗੇ, ਤੁਸੀਂ ਅੰਦਰ ਜਾਣਾ, ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਆ ਤੁਸੀਂ ਲੈ ਕੇ ਬਾਹਰ ਆ ਜਾਣੀ ਆ, ਤੁਹਾਡੇ ਕਾਰਡ 'ਚੋਂ ਪੈਸੇ ਕੱਟੇ ਜਾਣੇ ਆ। ਸੋ ਉਹ ਕਿੱਦਾਂ ਵਰਕ ਕਰਦੇ ਉਹਦੀ ਡੀਟੇਲ ਆਪਾਂ ਉਹਦੇ 'ਚ ਦੱਸੀ ਆ। ਸੋ ਇੱਦਾਂ ਦੇ ਜਿਹੜੇ ਦੇਖੋ ਕੋਈ ਵੀ ਪਹਿਲਾਂ ਕਿੰਨੇ ਆਪਾਂ ਕਾਰਡ ਕੈਰੀ ਕਰਦੇ ਹੁੰਦੇ ਸੀ, ਹੁਣ ਉਹਨੂੰ
ਫੋਨ ਤੇ ਇੱਕ ਤੁਹਾਨੂੰ ਫੋਨ ਚਾਹੀਦਾ। ਮੈਂ ਨਿੱਜੀ ਤੌਰ ਦੇ ਉੱਤੇ ਬਹੁਤ ਜ਼ਿਆਦਾ ਵਾਲਟ ਵੀ ਕੈਰੀ ਨਹੀਂ ਕਰਦਾ, ਹੁਣ ਤੇ DME ਦੇ ਲਾਇਸੈਂਸ ਵੀ ਤੁਹਾਡੇ ਫੋਨ ਦੇ ਉੱਪਰ ਵੀ ਆ, ਹਨਾ। ਯਾ ਤੇ ਕਾਰਡ ਦੀ ਲੋੜ ਨਹੀਂ, ਹਨਾ, ਕ੍ਰੈਡਿਟ ਕਾਰਡਾਂ ਦੀ ਲੋੜ ਨਹੀਂ, ਡਰਾਈਵਰਸ ਲਾਇਸੈਂਸ ਦੀ ਲੋੜ ਨਹੀਂ। ਸੋ ਵਾਲਟ ਕਾਹਤੋਂ ਤੁਹਾਡਾ ਚੱਕਣਾ, ਸਭ ਕੁਝ ਤੁਹਾਡਾ ਫੋਨ ਆ। ਫੋਨ ਆ, ਹਨਾ, ਫੋਨ ਦੇ ਉੱਪਰ ਹੀ ਆ ਜਾਂਦਾ ਸਭ ਕੁਝ। ਸਹੀ ਗੱਲ ਸੋ ਆ। ਡੈਫੀਨਿਟਲੀ ਇਹ ਫਿਊਚਰ ਇਹਨਾਂ ਚੀਜ਼ਾਂ ਦਾ ਹੈਗਾ ਹੀ। ਯਾ ਸੋ ਟੈਕਨੋਲੋਜੀ ਅੱਗੇ ਵੱਧ ਰਹੀ ਆ, ਅੱਗੇ ਜਿਹੜੀ ਉਹ ਜਾ ਰਹੇ ਆ, ਤੇ ਧਿਆਨ ਜਿਹੜਾ ਉਹ ਰੱਖਿਆ ਕਰੋ। ਇੱਕ ਜਿਹੜੀ ਜਾਂਦੇ ਜਾਂਦੇ ਹਰਵਿੰਦਰ ਗੱਲ ਕਰ ਲਈਏ ਸਾਈਬਰ ਅਟੈਕਸ ਦੀ, ਜਿਹੜੀ ਗੱਲ ਰੀਸੈਂਟਲੀ US ਦੀ ਜਿਹੜੇ ਇੰਟੈਲੀਜੈਂਸ ਚੀਫ ਆ, ਉਹਨਾਂ ਨੇ ਕਾਂਗਰਸ ਨੂੰ ਚੇਤਾਵਨੀ ਦਿੱਤੀ ਆ ਵੀ ਸਾਈਬਰ ਅਟੈਕਸ ਦੀ ਬਹੁਤ ਜ਼ਿਆਦਾ ਜਿਹੜੀ ਨੰਬਰਸ ਆ ਉਹ ਵੱਧ ਰਹੇ ਆ। ਕਹਿੰਦੇ ਪਿਛਲੇ ਸਾਲ ਦੇ ਵਿੱਚ ਦੁਨੀਆ ਭਰ ਦੇ ਵਿੱਚ 74% ਵਾਧਾ ਹੋਇਆ ਰੈਂਸਮਵੇਅਰ ਅਟੈਕਸ ਦਾ, ਤੇ US ਐਂਟੀਟੀਜ਼ ਕਹਿੰਦੇ ਸਭ ਤੋਂ ਜ਼ਿਆਦਾ ਟਾਰਗੇਟ ਹੋਈਆਂ 2023 ਦੇ ਵਿੱਚ। ਆਪਣੇ ਜਿਹੜੇ ਸੁਣਨ ਵਾਲੇ ਦੇਖਣ ਵਾਲੇ ਬਹੁਤ ਸਾਰੇ ਜਿਹੜੇ ਸਮਾਲ ਬਿਜ਼ਨਸ ਓਨਰਸ ਆ, ਐਂਟਰਪ੍ਰੈਨਿਓਰਸ ਆ, ਵੱਡੀਆਂ ਕੰਪਨੀਆਂ ਨੂੰ ਰੈਂਸਮਵੇਅਰ ਅਟੈਕ ਹੋਵੇ ਤਾਂ ਉਹ ਮੇ ਵੀ ਥੋੜਾ ਬਹੁਤਾ ਝੱਲ ਜਾਣ। ਓਬਵੀਅਸਲੀ ਨੁਕਸਾਨ ਘਾਟਾ ਤਾਂ ਹੁੰਦਾ ਆ। ਛੋਟੀ ਕੰਪਨੀ ਦੇ ਲਈ ਜੇ ਕੋਈ ਅਜਿਹੀ ਖਤਰਾ ਬਣ ਜਾਂਦਾ ਤੇ ਉਹਨਾਂ ਨੂੰ ਕਈ ਵਾਰੀ ਦੁਬਾਰਾ ਉੱਠਣ ਦਾ ਮੌਕਾ ਨਹੀਂ ਮਿਲਦਾ। ਸੋ ਇਹ ਨੁਕਸਾਨ ਕਰ ਜਾਂਦੇ ਆ, ਠੱਪ ਹੋ ਸਕਦੇ ਆ ਜਿਹੜੇ ਉਹ ਬਿਜ਼ਨਸ। ਹੈਲਥ ਕੇਅਰ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਅਟੈਕਸ ਇਹ ਵੱਧ ਰਹੇ ਆ। ਤੇ ਓਵਰਆਲ ਹਰਵਿੰਦਰ ਜਾਂਦੇ ਜਾਂਦੇ ਜੇ ਕੋਈ ਟਿਪਸ ਜਾਂ ਤੁਸੀਂ ਇਸ ਦੇ ਬਾਰੇ ਸਾਈਬਰ ਅਟੈਕਸ ਤੋਂ ਬਚਣ ਦੇ ਲਈ ਜਾਂ ਇਹਦਾ ਕਿੱਦਾਂ ਧਿਆਨ ਰੱਖਣਾ ਆ, ਇਹਦੇ ਬਾਰੇ ਜੇ ਆਪਾਂ ਥੋੜੀ ਗੱਲ ਕਰੀਏ। ਹਾਂਜੀ, ਸੋ ਆਪਾਂ ਬਾਰ-ਬਾਰ ਗੱਲ ਕਰਦੇ ਨੇ ਕਿ ਜਿਹੜਾ ਫਿਊਚਰ ਆ ਉਹ ਹੈਗਾ ਸਾਈਬਰ ਸਿਕਿਉਰਿਟੀ ਦਾ, ਜੌਬਸ ਦੇ ਪਰਸਪੈਕਟਿਵ ਤੋਂ। ਸਾਈਬਰ ਸਿਕਿਉਰਿਟੀ, ਆਰਟੀਫਿਸ਼ੀਅਲ ਇੰਟੈਲੀਜੈਂਸ ਜੇ ਇਨ ਕੋਲੈਬੋਰੇਸ਼ਨ ਵਿਦ ਰੋਬੋਟਿਕਸ, ਤੇ ਹੈਗਾ ਗ੍ਰੀਨ ਐਨਰਜੀ ਦੇ ਉੱਪਰ, ਹਨਾ। ਸੋ ਜਿਹੜੇ ਸਾਈਬਰ ਸਿਕਿਉਰਿਟੀ ਦੇ obviously ਮੇਕ ਸੈਂਸ ਕਰਦਾ ਕਿ ਅਮਰੀਕਨ ਕਾਰਪੋਰੇਸ਼ਨਸ ਕੋਲ ਦੁਨੀਆ ਭਰ ਦੇ ਵਿੱਚ ਸਭ ਤੋਂ ਵੱਧ ਪੈਸਾ, ਤੇ ਜਿਹੜੇ ਮੈਡੀਕਲ ਇਨਫਰਾਸਟ੍ਰਕਚਰ ਆ ਉਹਨਾਂ ਕੋਲ ਸਭ ਤੋਂ ਵੱਧ ਲੋਕਾਂ ਦੀ ਪਰਸਨਲ ਇਨਫੋਰਮੇਸ਼ਨ, right? So obviously it makes sense. So cyber attacks ਤੋਂ ਅਸੀਂ ਐਜ਼ ਅ ਯੂਜ਼ਰ, ਐਜ਼ ਅ ਬਿਜ਼ਨਸ ਕਿੱਦਾਂ ਚੇਂਜ ਹੋਣਾ, ਆਪਣਾ ਕਿੱਦਾਂ ਉੱਥੇ ਆਪਣਾ ਬਚਾਅ ਰੱਖਣਾ। ਸੋ ਸਭ ਤੋਂ ਵੱਧ ਜਿਹੜੀ ਫਿਸ਼ਿੰਗ ਅਟੈਕ ਹੁੰਦੇ ਆ, ਫਿਸ਼ਿੰਗ ਹੁੰਦੀ ਆ ਜਦੋਂ ਤੁਹਾਡੀ ਈਮੇਲ ਆਉਂਦੀ ਹੈ ਕਿਸੇ ਅਨਨੋਨ ਤੋਂ, ਤੇ ਤੁਹਾਨੂੰ ਕਹਿੰਦੇ ਵੀ ਆਹ ਅਟੈਚਮੈਂਟ ਆ, ਤੁਸੀਂ ਲਾਟਰੀ ਜਿੱਤ ਗਏ ਹੋ, ਜਾਂ ਇੰਪੋਰਟੈਂਟ ਮੈਸੇਜ ਇਹਨੂੰ ਤੁਸੀਂ ਹੁਣੇ ਖੋਲੋ, ਹਨਾ, ਜਾਂ ਦੇਖੋ। ਸੋ ਉਹ ਚੀਜ਼ ਤੋਂ ਆਪਾਂ ਨੂੰ ਅਵੋਇਡ ਕਰਨਾ ਚਾਹੀਦਾ। ਈਮੇਲ ਜੇ ਤੁਸੀਂ ਨਹੀਂ ਐਕਸਪੈਕਟ ਕਰਦੇ ਪਏ ਕਿਸੇ ਤੋਂ, ਤੇ ਉਹ ਤੋਂ ਨਾ ਖੋਲੋ। ਖਾਸ ਤੌਰ ਤੇ ਜਿਹਦੇ ਨਾਲ ਅਟੈਚਮੈਂਟ ਹੈਗੀ ਉਹਨੂੰ ਤੇ ਬਿਲਕੁਲ ਵੀ ਨਹੀਂ ਖੋਲੋ। ਉਸ ਤੋਂ ਬਾਅਦ ਜੇ ਤੁਹਾਨੂੰ ਕੋਈ ਕਾਲ ਆਉਂਦੀ ਹੈ, ਸਪੈਮ ਕਾਲ ਆਉਂਦੀ ਹੈ, ਜਿਹਦੇ ਵਿੱਚ ਉਹਨੂੰ ਕਹਿੰਦੇ ਆ ਕਿ ਸਾਨੂੰ ਆਪਣੀ ਚੀਜ਼ ਦਾ ਐਕਸੈਸ ਦਿਓ ਜਾਂ ਪਾਸਵਰਡ ਦਿਓ, ਜਾਂ ਤੁਹਾਡੇ ਫੋਨ ਦੇ ਉੱਪਰ OTP ਕੋਡ ਆਇਆ ਵਾ, ਹਨਾ, ਵਨ ਟਾਈਮ ਪਾਸਵਰਡ ਜਿਹਨੂੰ ਕਹਿੰਦੇ OTP, ਉਹ ਸਾਨੂੰ ਦਿਓ, ਹਨਾ। ਉਹ ਤੁਸੀਂ ਕਿਸੇ ਨੂੰ ਅਨਨੋਨ ਨੂੰ ਬਿਲਕੁਲ ਸ਼ੇਅਰ ਨਹੀਂ ਕਰਨਾ। ਆਪਣਾ ਈਵਨ ਫੋਨ ਵੀ ਤੁਸੀਂ ਕਿਸੇ ਨੂੰ ਨਹੀਂ ਦੇਣਾ, ਜੇ ਤੁਹਾਡੇ ਕੋਲ ਵਾਕਫ ਨਹੀਂ ਹੈਗਾ। ਹੋ ਸਕਦਾ ਮੈਂ ਐਗਜ਼ਾਮਪਲ ਲੈਣਾ ਵੀ ਮੰਨ ਲਓ ਤੁਹਾਡੇ ਅਕਾਊਂਟ ਦੇ ਵਿੱਚ ਕੋਈ ਹੈਗਾ ਬੰਦਾ, ਤੇ ਉਹਦੇ ਵਿੱਚ ਇਹ ਆ ਕਿ ਉਹ ਤੁਹਾਨੂੰ ਕਹੇ ਵੀ ਹਾਂ ਵੀ ਮੇਰਾ OTP ਆਪਣਾ ਫੋਨ ਦਿਓ ਯਾਰ 2 ਮਿੰਟ, ਤੇ ਉਹਦੇ ਤੇ OTP ਮੰਗਾ ਕੇ ਉੱਤੋਂ ਕਾਪੀ ਕਰ ਸਕਦਾ। ਮੈਂ ਐਗਜ਼ਾਮਪਲ ਦੇ ਰਿਹਾ ਹਾਂ। ਹੋਰ ਵੀ ਸੋ ਇਹ ਸਾਰੀ ਚੀਜ਼ਾਂ ਦੇ ਆਪਾਂ ਨੂੰ ਧਿਆਨ ਰੱਖਣਾ। ਇਹ ਮੈਨੂੰ ਲੱਗਦਾ ਅੱਜ ਕੱਲ੍ਹ ਕਈ ਵਾਰ ਇਹ ਲੱਗਦਾ ਕਿ ਕਾਮਨ ਸੈਂਸ ਦੀਆਂ ਗੱਲਾਂ, ਪਰ ਨਹੀਂ, ਲੋਕੀ ਠੱਗ ਹੁੰਦੇ ਆ। ਪਰ ਲੋਕੀ, ਹਨਾ, ਜੇ ਆਪਣੀ ਡੇਟਾ ਦੇਖੀਏ ਤੇ ਇਹਨਾਂ ਚੀਜ਼ਾਂ ਦੇ ਵਿੱਚ ਫਸਦੇ ਆ। ਜਸਟ ਨਾਟ ਇਹ ਵੀ ਨਾ ਬੰਦਾ ਕਵੇ ਵੀ ਨਹੀਂ ਜੀ ਜਿਹੜਾ ਪੜ੍ਹਿਆ ਲਿਖਿਆ ਨਹੀਂ ਵੀ ਉਹੀ ਠੱਗ ਹੋ ਰਿਹਾ। ਨਹੀਂ ਨਹੀਂ ਨਹੀਂ, ਬੜੇ ਬੜੇ ਟੈਕ ਵਾਲੇ ਵੀ ਵਿੱਚ ਬੰਦੇ ਫਸ ਜਾਂਦੇ ਆ। ਕਈ ਵਾਰੀ ਲਾਲਚੀ ਏਦਾਂ ਦਾ ਉਹਨਾਂ ਨੇ, ਗਰੀਡ ਹੀ ਏਦਾਂ ਦੀ ਉਹਨਾਂ ਨੇ ਦਿੱਤੀ ਹੁੰਦੀ, ਬੰਦਾ ਕਹਿੰਦਾ ਨਹੀਂ ਯਾਰ ਚੱਲ ਕੋਈ ਨਹੀਂ, ਪੰਗਾ ਲੈ ਕੇ ਦੇਖ। ਹਾਂਜੀ, ਸੋ ਸਾਮ ਦਾਂਡ ਦੰਦ ਭੇਦ ਇਹ ਸਭ ਚੱਲਦਾ ਜੀ। ਬਿਲਕੁਲ ਬਿਲਕੁਲ, ਲਾਲਚ ਵੀ ਚੱਲਦਾ, ਡਰਾਵਾ ਵੀ ਚੱਲਦਾ, ਹਨਾ, ਟ੍ਰਿਕ ਵੀ ਚੱਲਦਾ। ਸਹੀ ਗੱਲ। ਤੇ ਟੂ ਗੁੱਡ ਟੂ ਬੀ ਟਰੂ, ਤੇ ਉਹ ਤੋਂ ਪਰਹੇਜ਼ ਕਰੋ। ਟੂ ਗੁੱਡ ਟੂ ਬੀ ਟਰੂ, ਹੈ ਨਾ, ਉਹ ਤੋਂ ਪਰਹੇਜ਼ ਕਰਨਾ ਚਾਹੀਦਾ। ਤੇ ਇਹ ਬੜੇ ਇੱਕ ਸਿੰਪਲ ਜਿਹੇ ਸਟੈਪ ਆ। ਐਂਟੀਵਾਇਰਸ ਦੇ ਤੁਹਾਡੇ ਸਿਸਟਮ ਦੇ ਵਿੱਚ ਹੈਗੇ ਆ, ਉਹਨਾਂ ਤੁਸੀਂ ਅਪਡੇਟਡ ਰੱਖੋ। ਜਿਹੜੇ ਪੈਚਸ ਆਉਂਦੇ ਆ ਮਾਈਕਰੋਸਾਫਟ ਦਾ, ਜਾਂ ਤੁਹਾਡੇ ਜੇ ਤੁਸੀਂ ਮਾਈਕਰੋਸਾਫਟ ਵਰਤਦੇ ਹੋ, ਐਪਲ ਵਰਤਦੇ ਹੋ, ਜਾਂ ਫੋਨ ਵਰਤਦੇ ਹੋ, ਅਪਡੇਟ ਨੂੰ ਲਗਾਤਾਰ ਰੱਖੋ ਆਪਣੀ ਡਿਵਾਈਸਿਸ ਨੂੰ, ਤੇ ਕਾਫੀ ਹੱਦ ਤੱਕ ਮੈਨੂੰ ਲੱਗਦਾ ਅੱਜ ਕੱਲ੍ਹ ਇਹਨਾਂ ਚੀਜ਼ਾਂ ਕਰਕੇ ਤੁਸੀਂ ਬਚਾਅ ਕਰ ਸਕਦੇ। ਕੀ AI ਦੇ ਨਾਲ ਇਦਾਂ ਦੇ ਸਕੈਮ ਕਰਨੇ ਹੁਣ ਸੌਖੇ ਹੋ ਜਾਣੇ? ਬਿਲਕੁਲ ਸੌਖੇ ਹੋ ਜਾਣਗੇ। ਮਿਸਾਲ ਦੇ ਤੌਰ ਦੇ ਉੱਤੇ ਇੰਪਰਸਨੇਟਿੰਗ ਵੌਇਸ, ਇੰਪਰਸਨੇਟਿੰਗ ਕੋਈ ਤੁਹਾਨੂੰ ਆਪਣੇ ਕਾਲ ਕਰਕੇ ਕਹਿ ਦੇ ਵੀ ਹਾਂ ਮੈਂ ਰਾਜਕਰਨ ਬੋਲ ਰਿਹਾ, ਹਨਾ, ਤੇ ਆਵਾਜ਼ ਤੁਹਾਡੇ ਲਈ ਕਾਪੀ ਕਰਕੇ। ਨਹੀਂ, ਮੈਂ ਤਾਂ ਹੁਣ ਤੁਹਾਨੂੰ ਸਿਰਫ ਰੇਡੀਓ ਤੇ ਮਿਲਿਆ ਕਰਨਾ, ਸਿਰਫ ਉੱਤੇ ਹੀ ਕਾਲ ਕਰਨੀ। ਐਗਜ਼ਾਮਪਲ ਲੈ ਰਿਹਾ ਮੈਂ ਉਹ ਗੱਲ ਕਰਦਾ। ਆਪਾਂ ਦੱਸ ਦਈਏ ਆਪਣੇ ਵਾਕਫਾਂ ਨੂੰ ਵੀ ਉਹ ਕਿਹਦਾ ਅੱਜ ਕੱਲ੍ਹ ਨੰਬਰ ਵੀ ਸਪੂਫ ਹੋ ਜਾਂਦਾ ਆ, ਸਭ ਕੁਝ ਜਿਹੜਾ ਉਹ ਹੋ ਜਾਂਦਾ ਆ। ਸੋ ਜਿਹੜਾ ਬਚ ਕੇ ਮੋੜ ਤੋਂ ਸਾਰੇ ਜਾਣੇ ਜਿਹੜਾ ਧਿਆਨ ਨਾਲ ਚੱਲੋ। ਨਹੀਂ ਤਾਂ ਇਹਦਾ ਆਪਾਂ ਆਪਣੀ ਫਰੈਂਡ ਲਿਸਟ ਦੇ ਵਿੱਚ ਵੇਖਦੇ ਰਹਿੰਦੇ ਆ, ਉਹ ਜੀ ਮੇਰੀ ID ਕਿਸੇ ਨੇ ਕਾਪੀ ਕਰ ਲਈ ਆ, ਕਲੋਨ ਕਰ ਲਈ ਆ, ਉਹਨੇ ਪੈਸੇ ਹੀ ਮੰਗਣੇ ਆ, ਉਹ ਹੋਰ ਉਹਦੇ ਵਿੱਚ ਕੁਛ ਨਹੀਂ ਆ। ਸੋ ਬਚ ਕੇ ਜਰਾ ਧਿਆਨ ਦੇਣਾ ਜਿਹੜਾ ਚੱਲਿਆ ਜਾਵੇ। ਸਮਾਂ ਸਮਾਪਤ। ਧੰਨਵਾਦ ਹਰਵਿੰਦਰ, ਮਿਲਦੇ ਆ ਫਿਰ ਅਗਲੀ ਵਾਰੀ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।